ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 20 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਵਾਲੇ ਬਲੇਨ ਤੋਂ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ LA ਤੋਂ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕ ਕਰਪਸੀ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਉਧਰੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਸਰੋਤਿਓ, ਇਸ ਦਾ ਤੁਹਾਨੂੰ ਪਤਾ ਹੀ ਆ ਵੀ ਸਾਡਾ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ 24 ਆਵਰ 24/7 ਡੇਜ਼ 365 ਦਿਨ ਪੂਰਾ ਚੱਲਦਾ ਰੇਡੀਓ। 15 ਸਟੇਸ਼ਨਾਂ ਦੇ ਉੱਤੇ ਆਪਾਂ ਚੱਲਦੇ ਹਾਂ ਤੇ ਨਾਲ ਦੀ ਨਾਲ ਤੁਸੀਂ ਫੇਸਬੁੱਕ, YouTube ਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਸਾਨੂੰ ਦੇਖਦੇ ਹੋ, ਸੁਣਦੇ ਹੋ। ਬੇ ਏਰੀਏ ਦੇ ਵਿੱਚ 1170 AM ਤੇ 99.3 FM ਤੇ ਉਸ ਤੋਂ ਬਾਅਦ ਫਿਰ ਸੈਕਰਾਮੈਂਟੋ 1470 AM ਤੇ 105.9 FM ਤੇ ਯੂਬਾ ਸਿਟੀ 1450 AM ਤੇ 96.5 FM, ਫ੍ਰਿਜ਼ਨੋ ਦੇ ਵਿੱਚ 1300 AM ਤੇ 104.5 FM, ਸਟਾਕਟਨ ਲੋਡਾਈ ਏਰੀਏ 'ਚ 1570 AM ਦੇ ਉੱਤੇ ਤੇ ਬੇਕਰਸਫੀਲਡ ਦੇ ਵਿੱਚ 1350 AM ਤੇ 107.5 FM, ਮੰਟੀਕਾ ਦੇ ਵਿੱਚ 920 AM, ਮੰਟੀਕਾ ਮੋਡੈਸਟੋ ਜਿਹੜਾ ਏਰੀਆ ਹੈਗਾ ਉੱਥੇ 920 AM ਤੇ 107.1 FM ਤੇ 92.3 FM ਦੇ ਉੱਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਜੀ। ਸੋ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਜਿਹੜੀ ਪਹਿਲੀ ਖਬਰ ਹੈਗੀ ਆ ਉਹ ਈਰਾਨ ਦੇ ਨਾਲ ਸੰਬੰਧਿਤ ਆ। ਈਰਾਨ ਵਾਲਿਆਂ ਨੇ ਜਾਰਡਨ ਦੇ ਵਿੱਚ ਅਮਰੀਕਨ ਬੇਸ ਦੇ ਉੱਤੇ ਅਟੈਕ ਕੀਤਾ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ, 2 ਅਮਰੀਕਨ ਫੌਜੀਆਂ ਦੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਅਮਰੀਕਨ ਜਿਹੜੀ ਫੌਜ ਆ ਉਹਨੂੰ ਕਿਹਾ ਵੀ ਹੋਰ ਤੇਜ਼ੀ ਦੇ ਨਾਲ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਤੇ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਹੀ ਆ ਵੀ ਹੁਣ US ਸਟ੍ਰਾਈਕ ਜਿਹੜੀਆਂ ਈਰਾਨ ਦੇ ਵਿੱਚ ਆ ਉਹ ਉਹਨਾਂ ਦੀ ਐਕਸਪੈਂਸ਼ਨ ਬਹੁਤ ਜ਼ਿਆਦਾ ਹੋ ਗਈ ਆ। ਰਿਟੈਲੀਏਸ਼ਨ ਕੀਤੀ ਗਈ ਹੈਗੀ ਆ ਜੋ ਈਰਾਨ ਵੱਲੋਂ ਅਮਰੀਕਾ ਦੇ ਉੱਤੇ ਅਟੈਕ ਕੀਤਾ ਗਿਆ। ਈਰਾਨ ਵਾਲਿਆਂ ਨੇ ਇਕੱਲਾ ਅਮਰੀਕਾ ਦੇ ਉੱਤੇ ਜਾਰਡਨ ਦੇ ਵਿੱਚ ਨਹੀਂ, ਹੋਰ ਜਿਹੜੇ ਉਹਨਾਂ ਦੇ ਅਲਾਈਜ਼ ਹੈਗੇ ਅਮਰੀਕਾ ਦੇ, ਕੁਵੈਤ, ਬਹਿਰੀਨ, ਜਿੱਥੇ ਜਿਹੜਾ US ਨੇਵੀ ਦਾ 5th ਫਲੀਟ ਹੈਗਾ ਉੱਥੇ ਵੀ ਜਿਹੜੀ ਅਟੈਕ ਕੀਤਾ ਹੈਗਾ। ਤੇ ਈਰਾਨ ਲਗਭਗ ਹੁਣ ਕਹਿੰਦੇ ਵੀ ਇੰਚ ਕਲੋਜ਼ਰ ਟੂ ਆਲ ਆਊਟ ਵਾਰ ਹੈਗੇ ਆ। ਸੋ ਜਿਹੜਾ ਡਿਪਲੋਮੈਟਿਕ ਫਰੰਟ ਆ ਉੱਥੇ ਹੁਣ ਪਤਾ ਨਹੀਂ ਕੀ ਹੋ ਰਿਹਾ ਤੇ ਪਾਕਿਸਤਾਨ ਕੀ ਮੀਡੀਏਟਰ ਸੀਗਾ ਇਸ ਕਨਫਲਿਕਟ ਦੇ ਵਿੱਚ। ਤੇ ਹੁਣ ਇਹ ਪਤਾ ਚੱਲਿਆ ਵੀ ਈਰਾਨ ਦਾ ਜਿਹੜਾ ਇੰਟੀਰੀਅਰ ਮਿਨਿਸਟਰ ਆ ਉਹ ਪਾਕਿਸਤਾਨ ਨੂੰ ਵਿਜ਼ਿਟ ਕਰਨ ਜਾ ਰਿਹਾ ਹੈਗਾ ਵੀ ਹੋਪਫੁਲੀ ਇਹਦਾ ਜਿਹੜਾ ਕੋਈ ਸੋਲੂਸ਼ਨ ਆ ਉਹ ਕੱਢਿਆ ਜਾਵੇ। ਜੀ ਬਿਲਕੁਲ ਹਰਜੋਤ ਸਿੰਘ ਖਾਲਸਾ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਉਹ ਵਿਜ਼ਿਟ ਕਰਨ ਜਾ ਰਹੇ ਨੇ। ਇਸ ਟਾਈਮ ਰਾਇਟਰ ਵੀ ਇਹ ਰਿਪੋਰਟ ਕਰ ਰਿਹਾ ਵੀ ਜਿਹੜੇ ਵੀ ਮੀਡੀਏਟਰਸ ਨੇ ਪਾਕਿਸਤਾਨ ਦੇ ਸਮੇਤ, ਉਹਨਾਂ ਨੇ ਹੁਣ ਇਸ ਟਸਲ ਦੇ ਵਿੱਚ ਜਿਹੜੀ ਇਸ ਟਾਈਮ ਜੰਗ ਚੱਲ ਰਹੀ ਆ ਉਹਦੇ ਦਰਮਿਆਨ ਇੱਕ 10 ਦਿਨਾਂ ਦੀ ਜਿਹੜੀ ਸੀਜ਼ਫਾਇਰ ਹੈ ਉਹਦੀ ਪੇਸ਼ਕਸ਼ ਕੀਤੀ ਹੈ ਤੇ ਇਹ ਬੜੀ ਅਹਿਮ ਮੰਨੀ ਜਾ ਰਹੀ ਆ ਤੇ ਬੜੀ ਲੋੜੀਂਦੀ ਵੀ ਹੈ। ਇਸ ਟਾਈਮ ਦੁਨੀਆ ਭਰ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਅਮਰੀਕਾ ਈਰਾਨ ਜੰਗ ਭਖਣ ਦੇ ਕਰਕੇ ਜਿਹੜਾ ਉਹ ਲਗਾਤਾਰ ਦੁਨੀਆ ਭਰ ਦੇ ਵਿੱਚ ਤਣਾਅ, ਖਾਸ ਕਰਕੇ ਵਪਾਰਕ ਤਣਾਅ ਲਗਾਤਾਰ ਵੱਧਦਾ ਜਾ ਰਿਹਾ। ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਬਕਾਇਦਾ ਤੌਰ ਤੇ ਰਾਇਟਰਸ ਨੂੰ ਜਿਹੜੀ ਆ ਉਹ ਪੁਸ਼ਟੀ ਵੀ ਕਰ ਦਿੱਤੀ ਆ। ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਅਮਰੀਕਾ ਦੇ ਨਾਲ ਇਸ ਤਣਾਅ ਨੂੰ ਘਟਾਉਣ ਦੇ ਲਈ ਇੱਕ ਮਤਾ ਜਿਹੜਾ ਭੇਜਿਆ ਗਿਆ,
ਇਹਦੇ ਵਿੱਚ ਇਹ ਗੱਲ ਦੱਸੀ ਗਈ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਜੰਗਬੰਦੀ ਲਾਗੂ ਹੋਈ ਸੀ, ਉਹਨੂੰ ਸੁਰਜੀਤ ਕਰਨ ਦੇ ਤਰੀਕੇ ਲੱਭਣ ਦੇ ਲਈ ਤੇ ਇਹਦੇ ਲਈ ਤੇ ਜਿਹੜਾ ਹੁਣ ਤਣਾਅ ਇਹਨੂੰ ਘੱਟ ਕਰਨ ਦੇ ਲਈ, ਇਹਨੂੰ ਘਟਾਉਣ ਦੇ ਲਈ, ਖਤਮ ਕਰਨ ਦੇ ਲਈ 10 ਦਿਨਾਂ ਦੀ ਜਿਹੜੀ ਸੀਜ਼ਫਾਇਰ ਹੈ ਉਹ ਦੋਨਾਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਪੇਸ਼ਕਸ਼ ਕੀਤੀ ਜਾਵੇ। ਇਸ ਸੰਬੰਧ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਹੋਰ ਮੁਲਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਮੀਡੀਏਟਰਸ ਦਾ ਕੰਮ ਕਰਦੇ ਰਹੇ ਨੇ, ਜਾਂ ਅਮਰੀਕਾ ਨੂੰ ਜਾਂ ਇਜ਼ਰਾਈਲ ਨੂੰ ਜਾਂ ਕਿਸੇ ਵੀ ਤਰੀਕੇ ਦੇ ਨਾਲ ਈਰਾਨ ਨੂੰ ਇਸ ਗੱਲ ਉੱਤੇ ਲਿਆਉਂਦੇ ਰਹੇ ਕਿ ਇਹ ਜਿਹੜੀ ਜੰਗ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਨਾ ਤੁਹਾਡੇ ਹੱਕ ਦੇ ਵਿੱਚ ਆ, ਨਾ ਅਮਰੀਕਾ ਦੇ ਹੱਕ ਦੇ ਵਿੱਚ ਆ ਤੇ ਨਾ ਹੀ ਦੁਨੀਆ ਦੇ ਹੱਕ ਦੇ ਵਿੱਚ ਆ। ਸੋ ਹੁਣ ਮਸਲਾ ਕਾਫੀ ਭਖ ਗਿਆ ਸੀਗਾ। ਅਮਰੀਕੀ ਫੌਜੀਆਂ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਇੱਕ ਵਾਰੀ ਟਰੰਪ ਪ੍ਰਸ਼ਾਸਨ ਉੱਤੇ ਦਬਾਅ ਬਣਾਉਣ ਲੱਗੇ ਨੇ। ਪੈਂਟਾਗਨ ਨੇ ਹਾਲਾਂਕਿ ਜਿਹੜਾ ਮਾਰਿਆ ਗਿਆ ਫੌਜੀ ਆ ਉਹਦੀ ਜਿਹੜੀ ਆਇਡੈਂਟੀਟੀ ਆ ਉਹ ਵੀ ਰਿਲੀਜ਼ ਕਰ ਦਿੱਤੀ ਹੈ, ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ। ਪਰ ਇਹ ਜਿਹੜਾ ਹੁਣ ਇਹ ਪ੍ਰਸਤਾਵ ਭੇਜਿਆ ਗਿਆ, ਮਤਾ ਭੇਜਿਆ ਗਿਆ, ਇਹਦੇ ਨਾਲ ਉਮੀਦ ਇਹ ਬੱਝੀ ਹੈ ਵੀ ਸ਼ਾਇਦ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਇਹ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਜੰਗਬੰਦੀ ਲਈ ਰਾਜ਼ੀ ਹੋਣਗੀਆਂ। ਜਦੋਂ ਇਹ ਰਾਜ਼ੀ ਹੋਣਗੀਆਂ ਤਾਂ ਦੁਨੀਆ ਦੇ ਵਿੱਚ ਜਿਹੜੀਆਂ ਕਰੂਡ ਆਇਲ ਦੀਆਂ ਕੀਮਤਾਂ ਨੇ ਜਾਂ ਹੋਰ ਜਿਹੜਾ ਵੀ ਵਪਾਰਕ ਲੈਣ ਦੇਣਾ, ਖਾਸ ਕਰਕੇ ਜਿਹੜਾ ਸਟੇਟ ਆਫ ਹਾਰਮਜ਼ ਦੇ ਰਾਹੀਂ ਹੁੰਦਾ, ਉਸ ਦੇ ਵਿੱਚ ਵੀ ਇੱਕ ਵਾਰੀ ਫਿਰ ਤੋਂ ਜਿਹੜੀ ਆ ਉਹਦੇ ਖੁੱਲਣ ਦੀ, ਉਹਦੇ ਚੱਲਣ ਦੀ ਜਿਹੜੀ ਉਮੀਦ ਆ ਉਹ ਜਾਗੂਗੀ। ਸੋ ਬਹੁਤ ਅਹਿਮ ਇਸ ਟਾਈਮ ਪੜਾਅ ਦੇ ਵਿੱਚ ਇਹ ਜੰਗ ਜਿਹੜੀ ਆ ਪਹੁੰਚ ਚੁੱਕੀ ਆ। ਅਮਰੀਕਾ ਦੇ ਉੱਤੇ ਖਾਸ ਕਰਕੇ ਟਰੰਪ ਪ੍ਰਸ਼ਾਸਨ ਦੇ ਉੱਤੇ ਵੀ ਦਬਾਅ ਕਿ ਉਹ ਇਸ ਦਾ ਜਲਦੀ ਤੋਂ ਜਲਦੀ ਕੋਈ ਹੱਲ ਆ ਜਿਹੜਾ ਉਹ ਪੇਸ਼ ਕਰੇ। ਪਰ ਲੰਘੇ ਕੁਝ ਘੰਟਿਆਂ ਦੇ ਵਿੱਚ ਅਜਿਹਾ ਵਾਪਰਿਆ, ਅਮਰੀਕੀ ਟਿਕਾਣਿਆਂ ਦੇ ਉੱਤੇ ਵੀ ਹਮਲੇ ਹੁੰਦੇ ਨੇ ਤੇ ਅਮਰੀਕਾ ਵੱਲੋਂ ਵੀ ਈਰਾਨੀ ਜਿਹੜੇ ਜਹਾਜ਼ ਨੇ ਜਾਂ ਈਰਾਨੀ ਜਿਹੜੇ ਟਿਕਾਣੇ ਨੇ ਉਹਨਾਂ ਦੀਆਂ ਫੌਜਾਂ ਦੇ, ਉਹਨਾਂ ਦੇ ਜਿਹੜਾ ਫੌਜੀ ਸਾਜ਼ੋ ਸਮਾਨ ਆ ਉਹਦੇ ਜਾਂ ਹੋਰ ਅਹਿਮ ਥਾਵਾਂ ਦੇ ਉੱਤੇ ਆਪਾਂ ਐਤਵਾਰ ਦੇ ਖਬਰਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਕੀਤੀ ਸੀਗੀ ਤੇ ਉਹਨਾਂ ਦੇ ਉੱਤੇ ਹਮਲੇ ਕਰਕੇ ਦੋਵਾਂ ਧਿਰਾਂ ਵੱਲੋਂ ਹਮਲਿਆਂ ਨੂੰ ਅੰਜਾਮ ਦੇਣ ਕਰਕੇ ਜਿਹੜੀ ਇਹ ਜੰਗ ਇੱਕ ਵਾਰੀ ਫਿਰ ਤੋਂ ਭਖ ਗਈ ਆ। ਜੇਕਰ 10 ਦਿਨਾਂ ਦਾ ਸੀਜ਼ਫਾਇਰ ਹੁੰਦਾ, ਦੋਵੇਂ ਧਿਰਾਂ ਸਹਿਮਤ ਹੁੰਦੀਆਂ ਨੇ, ਤਾਂ ਇਹ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਹੈ ਇਸ ਜੰਗ ਨੂੰ ਰੋਕਣ ਦੇ ਵਿੱਚ ਮੰਨੀ ਜਾਵੇਗੀ। ਜੀ, ਜੀ ਜਿਨਪਿੰਗ ਜੋ ਹੈਗੇ ਆ ਪ੍ਰੈਜ਼ੀਡੈਂਟ ਚਾਈਨਾ ਦੇ, ਉਹਨਾਂ ਨੇ ਕਿਹਾ ਵੀ ਜੇ ਗਲਫ ਦੀਆਂ ਕੰਟਰੀਜ਼ ਜਿੰਨੇ ਵੀ ਸਾਊਦੀ ਅਰੇਬੀਆ, ਇਰਾਨ, ਜਿਹੜੇ ਕੁਵੈਤ ਵਗੈਰਾ ਹੈਗੇ ਆ, ਉਹ ਚਾਹੁੰਦੇ ਆ ਵੀ ਉਹਨਾਂ ਦਾ ਜਿਹੜਾ ਤੇਲ ਆ ਪ੍ਰੋਟੈਕਟ ਕੀਤਾ ਜਾਵੇ, ਉਹਨਾਂ ਤੇ ਕਿਸੇ ਤਰ੍ਹਾਂ ਦਾ ਅਟੈਕ ਨਾ ਹੋਵੇ, ਤੇ ਤਾਂ ਕਹਿੰਦੇ ਵੀ ਉਹਨਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਵੀ ਯੂਐਸ ਉਹਨਾਂ ਦੇ ਏਰੀਏ ਤੋਂ ਇਰਾਨ ਦੇ ਅਗੇਂਸਟ ਕਿਸੇ ਤਰ੍ਹਾਂ ਦਾ ਅਟੈਕ ਨਾ ਕਰੇ। ਦੈਟ ਇਜ਼ ਜਸਟਿਸ। ਇਹ ਜੋ ਚਾਈਨਾ ਦੇ ਪ੍ਰੈਜ਼ੀਡੈਂਟ ਅਜ਼ੀ ਜਿਨਪਿੰਗ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜਾ ਉਸ ਏਰੀਏ ਦਾ ਗਵਰਨਮੈਂਟਸ ਹੈਗੀਆਂ ਆ, ਉਹਨਾਂ ਦੇ ਕੋਲ ਬੜੀ ਡਿਫਿਕਲਟ ਚੁਆਇਸ ਹੈਗੀ ਆ। ਉਹ ਜਾਂ ਤਾਂ ਅਮਰੀਕਾ ਦੇ ਮਿਲਟਰੀ ਆਪਰੇਸ਼ਨ ਨੂੰ ਸਪੋਰਟ ਕਰਦੇ ਰਹਿਣ ਤੇ ਦੂਸਰੇ ਪਾਸੇ ਇਰਾਨ ਤੋਂ ਫਿਰ ਉਹਨਾਂ ਨੂੰ ਇਰਾਨ ਵਾਲੇ ਅਟੈਕ ਵੀ ਕਰੂਗੇ ਉਹਨਾਂ ਤੋਂ। ਸੋ ਰੀਜਨਲ ਵਾਰ ਕਹਿੰਦੇ ਵੀ ਉਸ ਏਰੀਏ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲ ਸਕਦੀ ਹੈਗੀ ਆ, ਜਿੱਥੇ ਮਿਜ਼ਾਈਲ ਤੇ ਮਿਲਟਰੀ ਬੇਸਿਸ ਹੈਗੇ ਆ, ਤੇ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਅਸਰ ਪੈਣਾ ਆ। ਤੇਲ ਦੀ ਸਪਲਾਈ ਦੇ ਉੱਤੇ ਗਲੋਬਲ ਮਾਰਕੀਟ ਜਿਹੜੀ ਪੂਰੀ ਤਰ੍ਹਾਂ ਸ਼ੇਕ ਹੋ ਜਾਊਗੀਆਂ, ਸਿਵਲੀਅਨ ਬਹੁਤ ਜ਼ਿਆਦਾ ਮਾਰੇ ਜਾਊਗੇ ਤੇ ਕਈ ਮੁਲਕ ਜਿਹੜੇ ਉਹ ਡੀਸਟੇਬਲਾਈਜ਼ ਹੋ ਜਾਣੇ ਆ। ਕਹਿੰਦੇ ਵੀ ਜਿਹੜੀ ਨਿਊਟਰੈਲਿਟੀ ਹੁੰਦੀ ਆ ਕੈਨ ਨਾਟ ਐਗਜ਼ਿਸਟ ਓਨਲੀ ਵੈਨ ਰਿਟੈਲੀਏਸ਼ਨ ਬਿਗਿਨਸ। ਸੋ ਜੇ ਗਲਫ ਸਟੇਟਸ ਚਾਹੁੰਦੀਆਂ ਸਿਕਿਉਰਿਟੀ, ਤੇ ਉਹਨਾਂ ਨੂੰ ਰਿਫਿਊਜ਼ ਕਰਨਾ ਚਾਹੀਦਾ ਵੀ ਸਾਡਾ ਜਿਹੜਾ ਮੁਲਕ ਆ ਉਹ ਲਾਂਚ ਪੈਡ ਵਾਂਗ ਯੂਜ਼ ਨਾ ਕੀਤਾ ਜਾਵੇ। ਇਹ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਦੂਸਰੇ ਪਾਸੇ ਪੈਂਟਾਗਨ ਨੇ ਅੱਜ ਉਹ ਜਿਹੜੇ ਫੌਜੀ ਅਮਰੀਕਨ ਜੋ ਸ਼ਹੀਦ ਹੋਏ ਆ ਉਹਨਾਂ ਦੀ ਨਾਮ ਜਿਹੜੇ ਆ ਡਿਕਲੇਅਰ ਕਰ ਦਿੱਤੇ ਹੈਗੇ ਆ, ਜਿਨ੍ਹਾਂ ਦੇ ਵਿੱਚ ਇਸਬੈਲਾ ਗੋਨਜ਼ਾਲਸ ਸਿਰਫ 19 ਸਾਲਾਂ ਦੀ ਸੀ, ਫਸਟ ਲੈਫਟੀਨੈਂਟ ਟਾਈਲਰ ਜੇਮਸ ਫੀਹਨ ਇਹ 26 ਸਾਲਾਂ ਦਾ। ਇਹ ਜੁਲਾਈ 17 ਤੇ ਜੁਲਾਈ 18 ਨੂੰ ਰਿਸਪੈਕਟਿਵਲੀ ਇਹਨਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ ਜਦੋਂ ਇਰਾਨ ਵੱਲੋਂ ਅਟੈਕ ਕੀਤਾ ਗਿਆ ਹੈਗਾ। ਯੂਐਸ ਆਰਮੀ ਦੀ ਇਸਬੈਲਾ ਗੋਨਜ਼ਾਲਸ 19 ਸਾਲਾਂ ਦੀ ਕੈਰਲਟਨ ਟੈਕਸਸ ਤੋਂ ਰਹਿਣ ਵਾਲੀ ਆ, ਤੇ ਲੈਫਟੀਨੈਂਟ ਟਾਈਲਰ ਜੇਮਸ ਫੀਮੈਨ 25 ਸਾਲਾਂ ਦਾ ਈਵਾ ਬੀਚ ਹਵਾਈ ਦਾ ਜਿਹੜਾ ਰਹਿਣ ਵਾਲਾ ਹੈਗਾ ਆ। ਐਕਟਿਵ ਡਿਊਟੀ ਫੌਜੀ ਸੀਗੇ ਦੋਨੋਂ ਹੀ ਜਦੋਂ ਇਹਨਾਂ ਨੂੰ ਮੁਵਾਫਿਕ ਸਾਲਟੀ 에ਅਰਬੇਸ ਜਾਰਡਨ ਦੇ ਵਿੱਚ ਆ, ਉੱਥੇ ਜਿਹੜਾ ਡਰੋਨ ਦੇ ਨਾਲ ਇਰਾਨ ਵਾਲਿਆਂ ਨੇ ਅਟੈਕ ਕੀਤਾ ਸੀ, ਉੱਥੇ ਇਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਇਹ ਹਜੇ ਅੰਡਰ ਇਨਵੈਸਟੀਗੇਸ਼ਨ ਆ ਵੀ ਕਿਸ ਤਰ੍ਹਾਂ ਉੱਥੇ ਅਟੈਕ ਹੋਇਆ ਹੈਗਾ। ਪਰ ਯੂਐਸ ਸੈਂਟਰਲ ਕਮਾਂਡ ਨੇ ਅਨਾਉਂਸ ਕੀਤਾ ਹੈ ਵੀ ਇੱਕ ਹੋਰ ਯੂਐਸ ਸਰਵਿਸ ਮੈਂਬਰ ਮਿਸਿੰਗ ਹੈਗਾ ਇਸ ਅਟੈਕ ਦੇ ਵਿੱਚ, ਤੇ 4 ਟਰੂਪਸ ਜਿਹੜੇ ਆ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਕਿਉਂਕਿ ਉਹ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਆ, ਉਹਨਾਂ ਨੂੰ ਮੈਡੀਕਲੀ ਇਵੈਕੂਏਟ ਕੀਤਾ ਗਿਆ ਹੈਗਾ ਆ।
ਜਾਰਡਨ ਦੇ ਹਸਪਤਾਲ ਦੇ ਵਿੱਚ ਉੱਥੇ ਭੇਜਿਆ ਗਿਆ ਹੈਗਾ ਉਹਨਾਂ ਨੂੰ। ਸੋ 9ਵੀਂ ਲਗਾਤਾਰ ਰਾਤ ਹੈਗੀ ਆ ਜਿੱਥੇ ਇਰਾਨ ਵਾਲੇ ਲਗਾਤਾਰ ਅਟੈਕ ਕਰ ਰਹੇ ਆ, ਤੇ ਉਧਰੋਂ ਅਮਰੀਕਾ ਵਾਲੇ ਵੀ ਪੂਰੇ ਫੁੱਲ ਜ਼ੋਰ ਦੇ ਨਾਲ ਇਰਾਨ ਦੀਆਂ ਵੱਖ-ਵੱਖ ਲੋਕੇਸ਼ਨ ਦੇ ਉੱਤੇ ਅਟੈਕ ਕਰਨ ਲੱਗੇ ਹੋਏ ਆ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਇਸੇ ਤਰ੍ਹਾਂ ਜੰਗ ਦੇ ਹਾਲਾਤਾਂ ਦੇ ਵਿੱਚੋਂ ਜਿਵੇਂ ਰੂਸ ਤੇ ਯੂਕਰੇਨ ਲੰਘ ਰਹੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਆ। ਯੂਕਰੇਨ ਦੀ ਰਾਜਧਾਨੀ ਕੀਵ ਤੇ ਰਾਤੋਂ ਰਾਤ ਹੋਏ ਰੂਸੀ ਹਮਲਿਆਂ ਦੇ ਵਿੱਚ 6 ਜਣਿਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਕਈ ਜਣੇ ਜ਼ਖਮੀ ਦੱਸੇ ਗਏ ਨੇ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਦੇਰ ਰਾਤ ਨੂੰ ਕਰੀਬ 1:30 ਵਜੇ ਸ਼ੁਰੂ ਹੋਇਆ ਸੀ, ਜਿਸ ਦੇ ਵਿੱਚ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਧਮਾਕਿਆਂ ਦੀ ਆਵਾਜ਼ ਦੇ ਨਾਲ ਪੂਰੀ ਰਾਜਧਾਨੀ ਜਿਹੜੀ ਗੂੰਜ ਉੱਠੀ ਸੀ। ਯੂਕਰੇਨੀ ਫੌਜਾਂ ਨੇ ਰੂਸ ਦੇ ਦੱਖਣੀ ਸਤਾਵਰੋਪੋਲ ਇਲਾਕਿਆਂ ਦੇ ਵਿੱਚ 3 ਤੇਲ ਡਿਪੂਆਂ ਅਤੇ ਇੱਕ ਬਾਲਣ ਯੂਨਿਟ ਤੇ ਹਮਲਾ ਕੀਤਾ। ਜ਼ੈਲੈਂਸਕੀ ਨੇ ਐਕਸ ਦੇ ਉੱਤੇ ਇਹਨਾਂ ਹਮਲਿਆਂ ਦੀ ਜਾਣਕਾਰੀ ਦਿੱਤੀ ਅਤੇ ਦਾਅਵਾ ਕੀਤਾ ਕਿ ਇਹਨਾਂ ਹਮਲਿਆਂ ਦੇ ਵਿੱਚ ਖਾਸਾ ਨੁਕਸਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਕਾਲੇ ਸਾਗਰ ਦੇ ਵਿੱਚ ਰੂਸ ਦੇ ਗੁਪਤ ਬੇੜੇ ਤੇ 3 ਤੇਲ ਟੈਂਕਰਾਂ ਤੇ ਵੀ ਹਮਲਾ ਕੀਤਾ ਗਿਆ। ਯੂਕਰੇਨੀ ਹਵਾਈ ਸੈਨਾ ਦੇ ਮੁਤਾਬਕ ਰੂਸ ਨੇ ਰਾਤ ਭਰ 41 ਮਿਜ਼ਾਈਲਾਂ ਤੇ 125 ਡਰੋਨ ਦਾਗੇ ਨੇ। ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਦੱਸਿਆ ਕਿ ਜ਼ਿਆਦਾਤਰ ਮਿਜ਼ਾਈਲਾਂ ਦਾ ਨਿਸ਼ਾਨਾ ਕੀਵ ਹੀ ਸੀਗਾ। ਇਹਨਾਂ ਹਮਲਿਆਂ ਦੇ ਕਰਕੇ ਸ਼ਹਿਰ ਦੇ 5 ਜ਼ਿਲ੍ਹਿਆਂ ਦੇ ਵਿੱਚ ਅੱਗ ਲੱਗੀ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਦਫ਼ਤਰ, ਉਦਯੋਗਿਕ ਥਾਵਾਂ ਤੇ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਬਚਾਅ ਕਰਮਚਾਰੀਆਂ ਨੇ ਸਵੀਆਤੋਸ਼ਕੀ ਅਤੇ ਸ਼ੇਵਚੈਕਿਊਵਿਸਕੀ ਜ਼ਿਲ੍ਹਿਆਂ ਦੀਆਂ ਇਮਾਰਤਾਂ ਦੇ ਵਿੱਚੋਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਯੂਕਰੇਨੀ ਫੌਜੀ ਟਿਕਾਣਿਆਂ, ਡਰੋਨ ਨਿਰਮਾਣ ਪਲਾਂਟਾਂ ਤੇ ਮਿਜ਼ਾਈਲ ਉਪਕਰਨ ਬਣਾਉਣ ਵਾਲੀਆਂ ਥਾਵਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ। ਸੋ ਇਹ ਜਿਹੜੀ ਆ ਲਗਾਤਾਰ ਆਪਾਂ ਦੇਖਿਆ ਕਿ ਪਿਛਲੇ ਕਈ ਤਕਰੀਬਨ ਸਾਲਾਂ ਤੋਂ ਕਹਿ ਸਕਦੇ ਹੁਣ ਤਾਂ ਜੰਗ ਜਿਹੜੀ ਆ ਭਖੀ ਹੋਈ ਆ। ਹਾਲਾਂਕਿ ਕਿਸੇ ਮੋੜ ਤੇ ਹਾਲੇ ਤੱਕ ਫੈਸਲਾਕੁਨ ਸਥਿਤੀ ਉੱਤੇ ਨਹੀਂ ਪਹੁੰਚ ਸਕੀ। ਹਾਲਾਤ ਇਹ ਬਣ ਚੁੱਕੇ ਨੇ ਕਿ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਵਲਾਦੀਮੀਰ ਜ਼ੈਲੈਂਸਕੀ, ਉਹਨਾਂ ਨੇ ਇੱਕ ਵਾਰੀ ਇਹ ਵੀ ਗੱਲ ਸਟੇਟਮੈਂਟ ਦੇ ਦਿੱਤੀ ਸੀ ਵੀ ਮੈਂ ਲੋਕਾਂ ਦਾ ਹੋਰ ਮਰਨਾ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦਾ, ਤੇ ਇਸ ਕਰਕੇ ਜੇ ਵਲਾਦੀਮੀਰ ਪੁਤਿਨ ਦੇ ਨਾਲ ਮੈਨੂੰ ਗੱਲ ਕਰਨੀ ਪਈ ਤਾਂ ਮੈਂ ਉਹ ਵੀ ਕਰਾਂਗਾ। ਸੋ ਇੱਕ ਵੱਡੀ ਖੁੱਲ੍ਹਦਿਲੀ ਵਾਲੀ ਗੱਲ ਸੀਗੀ, ਪਰ ਉਹ ਗੱਲ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਨੇਪਰੇ ਨਹੀਂ ਚੜ ਸਕੀ। ਸੋ ਇਸ ਕਰਕੇ ਹੁਣ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਹਮਲਿਆਂ ਦੇ ਉੱਤੇ ਜਿਹੜੇ ਆ ਟਿਕਾਣਿਆਂ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ। ਪਰ ਇੱਕ ਵਾਰੀ ਜੇ ਆਪਾਂ ਸੋਚ ਕੇ ਦੇਖੀਏ ਕਿ ਜੇਕਰ ਅੱਧੀ ਰਾਤ ਨੂੰ ਆਪਾਂ ਜੇ ਸੁੱਤੇ ਪਏ ਆਪਣੇ ਬੱਚਿਆਂ ਦੇ ਨਾਲ, ਆਪਣੇ ਮਾਪਿਆਂ ਦੇ ਨਾਲ, ਤੇ ਆਪਾਂ ਨੂੰ ਜੇਕਰ ਘਰ-ਬਾਰ ਛੱਡਣਾ ਪਵੇ ਜਾਂ ਆਪਣੇ ਰੱਬ ਨਾ ਕਰੇ ਘਰ ਦੇ ਵਿੱਚੋਂ ਕਿਸੇ ਦੇ ਕੋਈ ਜ਼ਖਮ ਲੱਗ ਜੇ, ਕੋਈ ਚੋਟ ਲੱਗ ਜੇ, ਤਾਂ ਆਪਣੇ ਤੇ ਕੀ ਬੀਤੂਗੀ। ਸੋ ਇਹ ਜੰਗ ਪੀੜਤ ਲੋਕਾਂ ਦੇ ਨਾਲ ਹੋ ਰਹੀ ਆ, ਚਾਹੇ ਉਹ ਜਾਰਡਨ ਦੇ ਲੋਕ ਹੋਣ, ਚਾਹੇ ਉਹ ਫਿਲਿਸਤੀਨ ਦੇ ਲੋਕ ਹੋਣ, ਚਾਹੇ ਉਹ ਯੂਕਰੇਨ ਦੇ ਹੋਣ, ਚਾਹੇ ਰੂਸ ਦੇ ਹੋਣ, ਚਾਹੇ ਈਰਾਨ ਦੇ ਹੋਣ। ਇਸ ਟਾਈਮ ਦੁਨੀਆ ਦੇ 8 ਤੋਂ 10 ਖਿੱਤੇ ਨੇ ਜਿੱਥੇ ਬੰਬਾਰਮੈਂਟ ਕਰਕੇ ਜਿਹੜਾ ਆਮ ਮਨੁੱਖੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਔਖੀ ਹੋਈ ਪਈ ਹੈ, ਉਹਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪੈਂਟਾਗਨ ਨੇ ਜਿਹੜੀ ਲੜਾਈ ਚੱਲ ਰਹੀ ਹੈ ਯੂਐਸ ਤੇ ਇਰਾਨ ਦੀ, ਉਹਦੇ ਵਿੱਚ ਦਰਜਨਾਂ ਦੇ ਕਰੀਬ ਜਿਹੜੇ ਲੋਕ ਫੱਟੜ ਹੋਏ ਆ ਫੌਜੀ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਵਿਦ ਹੈਲਡ ਕਰ ਰੱਖਿਆ। ਇਹ ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਕੀਤਾ ਹੈਗਾ। ਸੈਂਟਰਲ ਕਮਾਂਡ ਨੇ ਇਹਨਾਂ ਦੀ ਇਨਫੋਰਮੇਸ਼ਨ ਰਿਲੀਜ਼ ਨਹੀਂ ਕੀਤੀ ਹੈਗੀ। ਜੀ ਬਿਲਕੁਲ। ਸਪੈਸ਼ਲੀ ਜਦੋਂ ਇਹਨਾਂ ਨੂੰ ਰਾਈਟ ਵੇ ਰਿਲੀਜ਼ ਕਰਨੀ ਚਾਹੀਦੀ ਸੀ। ਕਹਿੰਦੇ ਵੀ ਦਰਜਨਾਂ ਦੇ ਕਰੀਬ ਯੂਐਸ ਦੇ ਜਿਹੜੇ ਸਰਵਿਸ ਮੈਂਬਰਸ ਆ ਉਹ ਇਸ ਅਟੈਕ ਦੇ ਵਿੱਚ ਜਿਹੜੇ ਆ ਫੱਟੜ ਹੋਏ ਹੈਗੇ ਆ। ਬਹੁਤ ਸਾਰੇ ਜਿਹੜੇ ਹੈਲੀਕਾਪਟਰਸ ਆ ਉਹ ਡੈਮੇਜ ਹੋਏ ਹੈਗੇ ਆ। ਇਹ ਯੂਐਸ ਦੇ ਆਫੀਸ਼ੀਅਲਸ ਨੇ ਕੰਡੀਸ਼ਨ ਆਫ ਐਨਵਾਇਰਨਮੈਂਟ ਦੇ ਉੱਤੇ ਇਹ ਦੱਸਿਆ ਹੈਗਾ। ਪੈਂਟਾਗਨ ਨੇ ਇਹ ਡਿਸਕਲੋਜ਼ ਨਹੀਂ ਕੀਤਾ ਸੀ ਇਹ ਸਟ੍ਰਾਈਕ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਡਿਸਕਲੋਜ਼ ਕਰਨਾ ਪਿਆ। ਜੀ ਬਿਲਕੁਲ। ਕੁਛ ਜਿਹੜੀਆਂ ਖਬਰਾਂ ਨੇ ਉਹ ਤੁਹਾਨੂੰ ਬ੍ਰੇਕ ਤੋਂ ਪਾਰ ਵੀ ਆਪਾਂ ਦੱਸਾਂਗੇ, ਉਹਨਾਂ ਖਬਰਾਂ ਦੇ ਬਾਰੇ ਜਿਹੜੀ ਜਾਣਕਾਰੀ ਉਹ ਤੁਹਾਨੂੰ ਦੇਵਾਂਗੇ। ਖਾਸ ਕਰਕੇ ਜਿਵੇਂ ਆਪਾਂ ਅਮਰੀਕਾ ਦੇ ਵਿੱਚ ਜਿਹੜੀ ਆਪਰੇਸ਼ਨ ਹਾਰਡਬਾਲ ਸ਼ੁਰੂ ਹੋਇਆ ਸੀਗਾ, ਉਸ ਸੰਬੰਧ ਦੇ ਵਿੱਚ ਆਪਾਂ ਕੁਝ ਜਿਹੜੀਆਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਉਹਨਾਂ ਦੇ ਵਿੱਚ ਵੀ ਕੁਝ ਅਪਡੇਟ ਜਿਹੜੀਆਂ ਨੇ ਹੈਗੀਆਂ ਨੇ। ਇੱਕ ਹੋਰ ਜਿਹੜੀ ਵਰਲਡ ਲੈਵਲ ਦੀ ਜਿਹੜੀ ਖਬਰ ਆ ਉਹਨੂੰ ਕਵਰ ਕਰਦੇ ਹਾਂ। ਇਸ ਟਾਈਮ ਜਿਹੜੀ ਵੱਡੀ ਖਬਰ ਆ ਇੰਗਲੈਂਡ ਤੋਂ ਆ ਰਹੀ ਹੈ। ਐਂਡੀ ਬਰਨਹੈਮ ਜਿਹੜੇ ਨੇ ਉਹ ਯੂਕੇ ਦੇ ਪਿਛਲੇ ਇੱਕ ਦਹਾਕੇ ਦੇ ਵਿੱਚ, ਪਿਛਲੇ ਕੁਝ ਸਮੇਂ ਦੇ ਵਿੱਚ, ਇੱਕ ਦਹਾਕਾ ਤਾਂ ਬਹੁਤ ਵੱਡਾ, 7ਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ ਵਾਗਡੋਰ ਜਿਹੜੀ ਸੰਭਾਲੀ ਆ। ਯੂਨਾਈਟਿਡ ਕਿੰਗਡਮ ਨੂੰ ਕਹਿੰਦੇ ਕੌਣ ਚਲਾ ਰਿਹਾ, ਤਾਂ ਕੀ ਸਟਾਰਮਰ ਜਿਨ੍ਹਾਂ ਨੇ ਮਹਿਜ਼ 2 ਸਾਲ ਪਹਿਲਾਂ ਜਿਹੜਾ ਉਹ ਅਸਤੀਫਾ ਦਿੱਤਾ ਸੀਗਾ, ਮਾਫ ਕਰਨਾ, ਸੱਤਾ ਸੰਭਾਲੀ ਸੀਗੀ, ਤੇ ਹੁਣ ਉਹਨਾਂ ਨੇ ਆਪਣੀ ਲੇਬਰ ਪਾਰਟੀ ਨੂੰ ਭਾਰੀ ਜਿੱਤ ਵੀ ਦਵਾਈ ਸੀਗੀ, ਤੇ ਹੁਣ ਉਹਨਾਂ ਨੇ
ਸੋਮਵਾਰ ਨੂੰ ਜਿਹੜੀ 10 ਡਾਊਨਿੰਗ ਸਟਰੀਟ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਦਫ਼ਤਰ ਛੱਡ ਦਿੱਤਾ ਸੀਗਾ। ਉਹਨਾਂ ਦੀ ਜਗ੍ਹਾ ਹੁਣ ਲੇਬਰ ਪਾਰਟੀ ਦੇ ਨਵੇਂ ਨੇਤਾ ਜਿਹੜੇ ਐਂਡੀ ਬਰਨਹੈਮ ਨੇ ਉਹਨਾਂ ਨੇ ਲੈ ਲਈ ਆ ਤੇ ਸੋਮਵਾਰ ਨੂੰ ਕਿੰਗ ਚਾਰਲਸ ਨੇ ਤੀਜੇ ਜਿਹੜੇ ਉਹਨਾਂ ਨੇ ਨਵੀਂ ਸਰਕਾਰ ਦੀ ਬੇਨਤੀ ਜਿਹੜੀ ਆ ਬਣ ਕੇ ਕੀਤੀ ਸੀ ਤੇ ਉਸ ਤੋਂ ਬਾਅਦ ਸੱਤਾ ਦੇ ਵਿੱਚ ਆਉਣ ਦੀ ਜਿਹੜੀ ਇੱਕ ਰਸਮੀ ਕਾਰਵਾਈ ਉਹ ਨਿਭਾਈ ਗਈ ਆ ਤੇ ਬਰਨਹੈਮ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਬ੍ਰਿਟੇਨ ਦੇ 7ਵੇਂ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਬਣ ਗਏ ਨੇ। ਲਗਾਤਾਰ ਇਹ ਜਿਹੜਾ ਬਦਲਾਅ ਇਸ ਲਈ ਸੰਭਵ ਹੈ ਕਿਉਂਕਿ ਯੂਕੇ ਦੀ ਸੰਸਦੀ ਪ੍ਰਣਾਲੀ ਦੇ ਤਹਿਤ ਵੋਟਰ ਸਿੱਧੇ ਆਪਣੇ ਪ੍ਰਧਾਨ ਮੰਤਰੀ ਨੂੰ ਨਹੀਂ ਚੁਣਦੇ ਬਲਕਿ ਉਹ ਸ਼ਾਸਨ ਕਰਨ ਦੇ ਲਈ ਇੱਕ ਪਾਰਟੀ ਨੂੰ ਚੁਣਦੇ ਨੇ। ਇਸ ਦੇ ਲਈ ਜਦੋਂ ਵੀ ਸ਼ਾਸਕ ਪਾਰਟੀ ਆਪਣੇ ਨੇਤਾ ਨੂੰ ਬਦਲਣ ਦਾ ਫੈਸਲਾ ਕਰਦੀ ਹੈ ਤਾਂ ਦੇਸ਼ ਦਾ ਨੇਤਾ ਵੀ ਜਿਹੜਾ ਉਹ ਬਦਲ ਸਕਦਾ। ਇਸ ਦੇ ਲਈ ਕਿਸੇ ਰਾਸ਼ਟਰੀ ਚੋਣ ਦੀ ਜਿਹੜੀ ਲੋੜ ਆ ਉਹ ਨਹੀਂ ਪੈਂਦੀ ਤੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੰਬੋਧਨ ਕਰ ਰਹੇ ਸੀ ਜਦੋਂ ਬਰਨਹੈਮ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਹੁਣ ਯੂਕੇ ਨੂੰ ਕਈ ਪਰਿਸਥਿਤੀਆਂ ਦੇ ਵਿੱਚੋਂ ਕੱਢਣਾ ਪੈ ਸਕਦਾ। ਤੁਹਾਨੂੰ ਯਾਦ ਹੋਣਾ ਜਿਹੜੇ ਲੋਕ ਖੇਡਾਂ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਲੋਕ ਇਕਨੋਮੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਿਛਲੇ ਕੁਝ ਸਮੇਂ ਤੋਂ ਜਿਹੜੀ ਇੰਗਲੈਂਡ ਦੀ ਆਰਥਿਕਤਾ ਉਹ ਡਾਵਾਂਡੋਲ ਰਹੀ ਹੈ। ਬਹੁਤ ਸਾਰੇ ਇਲਾਕੇ ਇੰਗਲੈਂਡ ਦੇ ਅਜਿਹੇ ਨੇ ਤੁਸੀਂ ਸ਼ਾਇਦ ਇਹ ਗੱਲ ਯਕੀਨ ਕਰਨ ਦੇ ਵਿੱਚ ਨਹੀਂ ਆਉਂਦੀ ਜਿੱਥੇ ਲੋਕਾਂ ਨੂੰ ਰੋਜ਼ੀ ਰੋਟੀ ਦੇ ਵੀ ਲਾਲੇ ਪੈ ਰਹੇ ਸਨ, ਜਿੱਥੇ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਲਈ ਵੀ ਸੰਘਰਸ਼ ਜਿਹੜਾ ਉਹ ਕਰਨਾ ਪੈ ਰਿਹਾ ਸੀ। ਮਹਿੰਗਾਈ ਤੇ ਬੇਰੁਜ਼ਗਾਰੀ ਜਿਹੜੀ ਆ ਉਹ ਇਸ ਕਦਰ ਇੰਗਲੈਂਡ ਦੇ ਕੁਝ ਇਲਾਕਿਆਂ ਦੇ ਵਿੱਚ ਵੱਧ ਗਈ ਸੀਗੀ। ਸੋ ਕਹਿੰਦੇ ਵੀ ਹੁਣ ਅਸੀਂ ਦੁਨੀਆ ਨੂੰ ਦਿਖਾਵਾਂਗੇ ਵੀ ਬ੍ਰਿਟੇਨ ਦੇ ਵਿੱਚ ਸਥਿਰਤਾ ਵੀ ਹੈ ਤੇ ਰਾਜਨੀਤੀ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਅਸੀਂ ਚਲਾਵਾਂਗੇ। ਗ੍ਰੇਟਰ ਮੈਨਚੈਸਟਰ ਤੋਂ ਉਹ ਲੰਮੇ ਸਮੇਂ ਤੋਂ ਮੇਅਰ ਰਹੇ ਨੇ ਜਿਹੜੇ ਇਸ ਟਾਈਮ ਇੰਗਲੈਂਡ ਦੇ ਵਿੱਚ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣੇ ਨੇ। ਸੋ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਆ ਤੇ ਉਹ ਇਸ ਗੱਲ ਦੇ ਉੱਤੇ ਪਹਿਰੇਦਾਰੀ ਕਰਦਾ ਜਾਂ ਇਸ ਗੱਲ ਦੀ ਦਲੀਲ ਦਿੰਦਾ ਜਾਂ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਬ੍ਰਿਟੇਨ ਦੇ ਵਿੱਚ ਸੱਤਾ ਤੇ ਨਿਵੇਸ਼ ਦੋਵਾਂ ਨੂੰ ਲੰਡਨ ਤੋਂ ਬਾਹਰ ਲਿਜਾਣ ਦੀ ਲੋੜ ਹੈ ਕਿਉਂਕਿ ਸਿਰਫ ਲੰਡਨ ਦੇ ਨਾਲ ਹੀ ਬ੍ਰਿਟੇਨ ਨਹੀਂ ਚਲਾਇਆ ਜਾ ਸਕਦਾ। ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਇਸ ਨੂੰ ਬਾਹਰ ਜਿਹੜੀ ਆ ਉਹ ਵੀ ਲੈ ਕੇ ਜਾਣ ਦੀ ਲੋੜ ਹੈ। ਸੋ ਕਾਫੀ ਚੁਣੌਤੀਆਂ ਨੇ ਬਰਨਹੈਮ ਦੇ ਮੂਹਰੇ ਵੀ। ਜੇਕਰ ਅਮਰੀਕੀ ਸਿਆਸਤ ਦੇ ਨਾਲ ਦੇਖਿਆ ਜਾਵੇ ਤਾਂ ਪਹਿਲਾਂ ਉਹਨਾਂ ਨੇ ਅਮਰੀਕੀ ਨੇਤਾ ਜਿਹੜੇ ਟਰੰਪ ਨੇ ਉਹਨਾਂ ਦੀ ਆਲੋਚਨਾ ਕੀਤੀ ਸੀਗੀ ਪਰ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਅਮਰੀਕਾ ਪ੍ਰਤੀ ਜਿਹੜਾ ਕੀ ਉਹ ਝੁਕਾਅ ਰੱਖਦੇ ਨੇ। ਜੀ ਜੀ ਬਿਲਕੁਲ, ਉਹਨਾਂ ਨੇ ਮੈਸੇਜ ਜਿਹੜਾ ਇਹ ਦਿੱਤਾ ਹੈਗਾ ਵੀ ਜੋ ਸਾਨੂੰ ਰੀਸੈਟ ਕਰਨਾ ਪੈਣਾ ਹੈਗਾ। ਨਵੀਂ ਪਲਾਨ ਜੋ ਬ੍ਰਿਟੇਨ ਦੀ ਹੋਊਗੀ ਇਹ ਲੰਡਨ ਤੋਂ ਬਾਹਰ ਹੋਊਗੀ। ਆਪਾਂ ਰੀਡਿਸਟ੍ਰੀਬਿਊਟ ਕਰਾਂਗੇ ਰੀਜਨਲ ਤੇ ਲੋਕਲ ਅਥਾਰਟੀਜ਼ ਨੂੰ ਤੇ ਜਿਹੜੀਆਂ ਵੱਖ-ਵੱਖ ਸਟੇਟਾਂ ਉਹਨਾਂ ਦੀਆਂ ਛੋਟੇ ਸ਼ਹਿਰ ਆ ਉਹਨਾਂ ਦੇ ਕੋਲ ਪਾਵਰ ਜਿਹੜੀ ਹੋਣੀ ਚਾਹੀਦੀ ਹੈਗੀ ਆ। ਤੇ ਅਮਰੀਕਾ ਦੇ ਨਾਲ ਰਿਲੇਸ਼ਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਗੱਲਬਾਤ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਕਰਨਗੇ। ਤੇ ਬਰਨਹਮ ਜੋ ਆ ਉਹਨਾਂ ਨੇ ਪਹਿਲਾਂ ਜਿਹੜੇ ਯੂਐਸ ਦੇ ਲੀਡਰਸ ਹੈਗੇ ਆ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਵੀ ਕੀਤਾ ਸੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆ ਉਹ ਯਮਨ ਦੇ ਹੂਤੀਆਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਮਿਡਲ ਈਸਟ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਤਣਾਅ ਉਹ ਵਧਿਆ ਪਿਆ। ਈਰਾਨ ਦੇ ਮਾਮਲੇ ਦੇ ਉੱਤੇ ਆਪਾਂ ਪਹਿਲਾਂ ਹੀ ਗੱਲ ਜਿਹੜੀ ਕਰਕੇ ਹਟੇ ਆ। ਇਸ ਟਾਈਮ ਦੀ ਵੱਡੀ ਖਬਰ ਜਿਹੜੀ ਰੋਇਟਰ ਦੇ ਹਵਾਲੇ ਦੇ ਨਾਲ ਆ ਰਹੀ ਹੈ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੇ ਯਮਨ ਦੇ ਹੂਤੀ ਨੇ ਉਹਨਾਂ ਨੇ ਸਾਊਦੀ ਅਰਬ ਦੇ ਵਿਰੁੱਧ ਜਿਹੜੀ ਸਮੁੰਦਰੀ ਨਾਕਾਬੰਦੀ ਆ ਉਹਦਾ ਐਲਾਨ ਕਰ ਦਿੱਤਾ ਤੇ ਦੱਸਿਆ ਗਿਆ ਕਿ ਸਾਊਦੀ ਅਰਬ ਨੂੰ ਇਸ ਦੇ ਨਾਲ ਖਾਸਾ ਜਿਹੜਾ ਅਸਰ ਪਊਗਾ ਤੇ ਇਸ ਕਦਮ ਦੇ ਨਾਲ ਇਸ ਇਲਾਕੇ ਦੇ ਵਿੱਚ ਜਿਹੜੇ ਤਣਾਅ ਉਹ ਵਧਣ ਦੀ ਪੂਰੀ ਸੰਭਾਵਨਾ ਤੇ ਇਸ ਟਾਈਮ ਜਿਹੜਾ ਗਲਫ ਉਸ ਤੋਂ ਬਾਹਰ ਜਿਹੜੀ ਗਲੋਬਲ ਊਰਜਾ ਦੀ ਜਿਹੜੀ ਸਪਲਾਈ ਹੈ ਤੇ ਵਪਾਰ ਉਹ ਪ੍ਰਭਾਵਿਤ ਹੋਣ ਦਾ ਪੂਰਾ ਖਤਰਾ ਹੈ। ਸੋ ਹੂਤੀ ਹਥਿਆਰਬੰਦ ਬਲਾਂ ਨੇ ਜਿਹੜਾ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ I4NI ਜਿਵੇਂ ਨੂੰ ਤਿਵੇਂ ਉਹਦੇ ਸਿਧਾਂਤ ਦੇ ਮੁਤਾਬਕ ਕਹਿੰਦੇ ਅਸੀਂ ਸਾਊਦੀ ਅਰਬ ਦੇ ਵਿਰੁੱਧ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਸਮੁੰਦਰੀ ਪਾਬੰਦੀ ਲਾਉਣ ਜਾ ਰਹੇ ਹਾਂ ਤੇ ਇਹ ਫੈਸਲਾ ਕਹਿੰਦੇ ਵੀ ਤਾਂ ਲਿਆ ਗਿਆ ਕਿਉਂਕਿ ਯਮਨ ਤੇ ਸਾਊਦੀ ਅਰਬ ਨੇ ਜਿਹੜੀ ਆ ਪਾਬੰਦੀ ਲਾਈ ਸੀ ਤੇ ਉਹ ਅਨਿਆਂਪੂਰਨ ਹੈ, ਜ਼ੁਲਮ ਭਰੀ ਬਲੌਕੇਡ ਆ ਉਹ ਤੇ ਉਹਦੇ ਜਵਾਬ ਦੇ ਵਿੱਚ ਅਸੀਂ ਜਿਹੜਾ ਉਹ ਲਿਆ ਇਹ ਫੈਸਲਾ। ਸਾਊਦੀ ਅਰਬ ਵੱਲੋਂ ਹਲੇ ਇਹਦੇ ਤੇ ਕੋਈ ਟਿੱਪਣੀ ਨਹੀਂ ਆਈ। ਸਾਊਦੀ ਅਰਬ ਦਾ ਰੁਖ ਇਹ ਹੈ ਕਿ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਹੂਤੀ ਜਿਹੜਾ ਨੇ ਇਸ ਕਦਮ ਨੂੰ ਸਾਊਦੀ ਅਰਬ ਦੇ ਦੁਆਰਾ ਸਾਲਾਂ ਤੋਂ ਕੀਤੀ ਜਾ ਰਹੀ ਨਾਕੇਬੰਦੀ ਦਾ ਬਦਲਾ ਦੱਸਦੇ ਰਹੇ ਨੇ ਤੇ ਤੇਲ ਦੀ ਸਪਲਾਈ ਤੇ ਜੇਕਰ ਆਪਾਂ ਇੱਕ ਮੋਟੀ ਜੀ ਨਜ਼ਰ ਮਾਰੀਏ ਤਾਂ ਬੈਬ ਐਲ ਮੰਡੇਬ ਜਿਹੜਾ ਸਟੇਟ ਉਹ ਪੂਰੀ ਤਰ੍ਹਾਂ ਬੰਦ ਹੋਣ ਦੇ ਨਾਲ ਜਿਹੜੇ ਏਸ਼ੀਆ ਨੂੰ ਸਾਊਦੀ ਤੇਲ ਦੀ ਨਿਰਯਾਤ ਹੁੰਦੀ ਆ ਉਹ ਰੁਕ ਜੂਗੀ ਜਿਹਦੇ ਨਾਲ ਗਲੋਬਲ ਤੇਲ ਸਪਲਾਈ ਦੇ ਵਿੱਚ 7% ਦੀ ਜਿਹੜੀ ਕਮੀ ਆ ਉਹ ਆ ਸਕਦੀ ਆ। ਸੋ ਵਿਸ਼ਲੇਸ਼ਕਾਂ ਦਾ ਮੰਨਣਾ ਇਹ ਵੀ ਹੈ ਵੀ ਜੇਕਰ ਭਾਵੇਂ ਕਿਸੇ ਜਹਾਜ਼ ਤੇ ਹਮਲਾ ਨਾ ਵੀ ਹੋਵੇ ਫਿਰ ਵੀ ਇਸ ਐਲਾਨ ਦੇ ਨਾਲ ਲਾਲ ਸਾਗਰ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੀ ਜਿਹੜੀ ਆਵਾਜਾਈ ਆ ਉਹ ਪ੍ਰਭਾਵਿਤ ਹੋ ਸਕਦੀ ਹੈ। ਸੋ ਇਹ ਤਣਾਅ ਜਿਹੜਾ ਉਹ ਇੱਕ ਹੋਰ ਪਹਿਲੂ ਤੋਂ ਵੀ ਹੁਣ ਵਾਧਾ ਨਜ਼ਰ ਆ ਰਿਹਾ ਜੀ। ਅਗਲੀ ਖਬਰ ਵੱਲ ਚਲੀਏ ਤੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਤੇ ਉਹਨਾਂ ਦੀ ਵਾਈਫ ਜਿਹੜੀ ਲੇਡੀ ਊਸ਼ਾ ਵੈਂਸ ਆ ਉਹਨਾਂ ਨੇ ਅਨਾਉਂਸ ਕੀਤਾ ਵੀ ਉਹਨਾਂ ਦੇ ਚੌਥਾ ਬੱਚਾ ਜਿਹੜਾ ਆ ਉਸਨੇ ਜਨਮ ਲਿਆ। ਇਹ ਅਮਰੀਕਾ ਦੇ ਸਿਟਿੰਗ ਵਾਈਸ ਪ੍ਰੈਜ਼ੀਡੈਂਟ ਦੇ 150 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਐਤਵਾਰ ਨੂੰ ਐਲਿਕ ਨੀਲ ਵੈਂਸ
ਉਹ ਕਹਿੰਦੇ ਵੀ ਉਹਨਾਂ ਨੇ ਜਿਹੜੇ ਬਾਕੀ ਉਹਨਾਂ ਦੇ ਬੱਚੇ ਇਵਾਨ 9 ਸਾਲਾਂ ਦਾ, ਵਿਵੇਕ 6 ਦਾ ਤੇ ਮੀਰਾਵਲ 4 ਸਾਲਾਂ ਦੀ, ਉਹਨਾਂ ਨਾਲ ਜੁਆਇਨ ਕੀਤਾ ਹੈਗਾ। ਕਹਿੰਦੇ ਅਸੀਂ ਐਕਸਾਈਟਡ ਬਹੁਤ ਆ ਕਿ ਸਾਡੇ ਜਿਹੜਾ ਨਵਾਂ ਬੇਬੀ ਆਇਆ ਹੈਗਾ ਐਲਕ ਨੀਲ ਬੈਂਸ। ਊਸ਼ਾ ਤੇ ਬੇਬੀ ਕਹਿੰਦੇ ਹੈਪੀ ਆ ਤੇ ਉਹਨਾਂ ਨੇ ਥੈਂਕ ਕੀਤਾ ਹੈਗਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਤੇ ਵਾਈਟ ਹਾਊਸ ਦੀ ਮੈਡੀਕਲ ਟੀਮ ਜਿਨ੍ਹਾਂ ਨੇ ਹੈਲਪ ਕੀਤੀ ਇਸ ਮੈਡੀਕਲ ਦੇ ਦੌਰਾਨ। ਤੇ ਉਹਨਾਂ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਰਿਪਬਲਿਕਨ ਵਾਈਸ ਪ੍ਰੈਜ਼ੀਡੈਂਟ ਜਿਹੜੀ ਬੈਂਸ ਆ ਉਹਨਾਂ ਦਾ ਮੰਨਣਾ ਕਹਿੰਦੇ ਵੀ ਅਮਰੀਕਾ ਦੇ ਵਿੱਚ ਲੋਕਾਂ ਦੇ ਜ਼ਿਆਦਾ ਬੱਚੇ ਹੋਣੇ ਚਾਹੀਦੇ ਆ। ਜੀ ਬਿਲਕੁਲ। ਸੋ ਇੱਥੇ ਆਪਾਂ ਖਬਰਾਂ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਖਬਰਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਇੱਕ ਲਿੰਡਸੇ ਕਲੇਸੀ ਦਾ ਜਿਹੜਾ ਟਰਾਇਲ ਆ ਉਹਦੇ ਨਾਲ ਜੁੜੀ ਹੋਈ ਇੱਕ ਖਬਰ ਆ ਜਿਹਦੇ ਵਿੱਚ ਜਿਹੜਾ ਅੱਜ ਉਹ ਸ਼ੁਰੂ ਹੋਣ ਜਾ ਰਿਹਾ ਉਸ ਸਬੰਧ ਦੇ ਵਿੱਚ ਇੱਕ ਖਬਰ ਆ। ਟੇਟ ਬ੍ਰਦਰਜ਼ ਦੇ ਨਾਲ ਜੁੜੀ ਜਿਹੜੀ ਖਬਰ ਆ ਕਿਉਂਕਿ ਮਿਆਮੀ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੂੰ ਅਰੈਸਟ ਤੋਂ ਬਾਅਦ ਜਿਹੜਾ ਉਹ ਅੱਜ ਪੇਸ਼ ਕੀਤਾ ਜਾ ਸਕਦਾ ਜਾਂ ਉਹਦੇ ਨਾਲ ਜੁੜੀ ਆ। ਇੱਕ ਖਬਰ ਜਿਹੜਾ ਆਪਣਾ ਪੰਜਾਬੀ ਇੱਕ ਪਰਬਤ ਰੋਹੀ ਸੀਗਾ ਜਿਹੜਾ ਕਿ ਬਹੁਤ ਸਾਰੇ ਚੋਟੀਆਂ ਨੂੰ ਸਰ ਵੀ ਕਰ ਚੁੱਕਿਆ, ਉਹਦੇ ਨਾਲ ਵੀ ਜੁੜੀ ਹੋਈ ਖਬਰ ਆ ਕਿਉਂਕਿ ਪਿਛਲੇ ਦਿਨੀ ਉਹ ਲਾਪਤਾ ਹੋ ਗਿਆ ਸੀਗਾ ਸ਼ੱਕੀ ਹਾਲਾਤਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਦਾ ਕੁਝ ਵੀ ਜਿਹੜਾ ਪਤਾ ਨਹੀਂ ਸੀ ਲੱਗ ਸਕਿਆ। ਹੁਣ ਆਪਾਂ ਇੱਕ ਜਿਹੜੀ ਤਸਵੀਰ ਆ ਉਹ ਵੀ ਸਾਂਝੀ ਕੀਤੀ ਹੈ ਗੁਰਸਿਮਰਨ ਸਿੰਘ ਹੋਰਾਂ ਦੀ ਤੇ ਵਾਸ਼ਿੰਗਟਨ ਜਿਹੜਾ ਸੂਬਾ ਉੱਥੇ ਟਵਿਨ ਸਿਸਟਰਸ ਮਾਊਂਟੇਨ ਰੇਂਜ ਦੇ ਵਿੱਚ ਉਹ ਲੰਬੀ ਭਾਲ ਤੋਂ ਬਾਅਦ ਉਹ ਜਿਹੜੇ ਮ੍ਰਿਤਕ ਨੇ ਉਹ ਪਾਏ ਗਏ ਨੇ। ਸੋ ਇਹ ਬੜੀ ਮੰਦਭਾਗੀ ਖਬਰ ਆ ਕਿਉਂਕਿ ਐਡਵੈਂਚਰ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ ਪੰਜਾਬੀ ਨਾਮ ਬਹੁਤ ਘੱਟ ਆਉਂਦੇ ਨੇ ਤੇ ਉਹਨਾਂ ਦੇ ਨਾਲ ਵੀ ਇੱਕ ਜੁੜੀ ਜਿਹੜੀ ਖਬਰ ਆ। ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਨੇ ਜਿਹੜੀਆਂ ਕੈਨੇਡੀਅਨ ਸਿਆਸਤ ਦੇ ਨਾਲ ਜੁੜੀਆਂ ਨੇ ਤੇ ਇੰਡੀਆ ਦੇ ਵਿੱਚ ਜਿਹੜਾ ਇੱਕ ਜੰਤਰ ਮੰਤਰ ਤੇ ਪ੍ਰੋਟੈਸਟ ਹੋਇਆ ਉਹਦੇ ਉੱਤੇ ਵੀ ਆਪਾਂ ਝਾਤ ਮਾਰਾਂਗੇ ਇੱਕ ਬ੍ਰੇਕ ਤੋਂ ਪਾਰ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ FDA ਨੇ ਇਹ ਕਿਹਾ, ਜਿਹੜਾ ਪਿਛਲੇ ਦਿਨਾਂ 'ਚ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਵੀ ਜਿਹੜੇ ਟੇਲਰ ਫਾਰਮਸ ਆ ਜਿਨ੍ਹਾਂ ਕਰਕੇ ਸਾਈਕਲੋਸਪੋਰਾ ਲੈਟਿਸ ਦਾ ਜਿਹੜਾ ਰੌਲਾ ਪਿਆ ਸੀ, ਕਈ ਬੰਦੇ ਬਿਮਾਰ ਵੀ ਹੋਏ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਫਾਲਸ ਪੋਜ਼ਿਟਿਵ ਸੀਗਾ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਲੱਗਾ ਇਹ ਸੀ ਵੀ ਪੋਜ਼ਿਟਿਵ ਉੱਥੋਂ ਹੋਇਆ ਟੇਲਰ ਫਾਰਮਸ ਤੋਂ, ਪਰ ਇਹ ਰੋਂਗ ਸੀਗਾ ਡਿਊ ਟੂ ਕਹਿੰਦੇ ਕੰਪਲੈਕਸਿਟੀ ਇਨ ਡਿਟੈਕਸ਼ਨ ਆਫ ਸਾਈਕਲੋਸਪੋਰਾ।
FDA ਦੀ ਜਿਹੜੀ ਲੈਬ ਐਕਸਪਰਟਸ ਆ ਉਹਨਾਂ ਨੇ ਦੁਬਾਰਾ ਕੀ ਫੇਰ ਜਿਹੜੇ ਰਿਜ਼ਲਟਸ ਦੇਖੇ ਆ ਤੇ ਇਹ ਕਨਕਲੂਡ ਕੀਤਾ ਵੀ ਇਹ ਟਰੂ ਐਂਪਲੀਫਿਕੇਸ਼ਨ ਨਹੀਂ ਹੈਗੀ, ਉਹ ਰਿਪਰੈਜ਼ੈਂਟ ਕਰ ਰਹੀ ਹੈਗੀ। FDA ਨੇ ਕਿਹਾ ਵੀ ਕੋਈ ਵੀ ਪ੍ਰੋਡਕਟ ਸੈਂਪਲ ਜਿਹੜਾ ਆ ਉਹਦੇ ਚ ਪੋਜ਼ਿਟਿਵ ਰਿਜ਼ਲਟ ਨਹੀਂ ਪਾਏਗਾ ਜਦੋਂ ਇਸ ਐਤਵਾਰ ਨੂੰ ਜਿਹੜੇ ਸਾਈਕਲੋਸਪੋਰਾ ਦੇ ਉਹਨਾਂ ਨੇ ਲੈਟਸ ਦੇ ਵਿੱਚੋਂ ਚੈੱਕ ਕੀਤੇ ਸੀਗੇ। ਤੇ ਟੇਲਰ ਫਾਰਮਸ ਨੇ ਵੀ ਇਹ ਕਿਹਾ ਵੀ FDA ਨੇ ਅਪੋਲੋਜਾਈਜ਼ ਕੀਤਾ ਹੈ ਕੰਪਨੀ ਨੂੰ ਤੇ ਇਹ ਗਲਤੀ ਹੋਈ ਸੀ ਤੇ ਵੀ ਇਹ ਨਹੀਂ ਹੋਣੀ ਚਾਹੀਦੀ ਸੀ ਤੇ ਉਹਨਾਂ ਦਾ ਹੁਣ ਨਾਂ ਵੀ ਬਹੁਤ ਜ਼ਿਆਦਾ ਜਿਹੜਾ ਬਦਨਾਮ ਹੋਇਆ ਹੈਗਾ। ਕਹਿੰਦੇ ਵੀ ਟੇਲਰ ਫਾਰਮ ਨੇ ਜਿਹੜੀ ਵਲੰਟਰੀ ਰੀਕਾਲ ਵੀ ਕੀਤੀ ਸੀ ਲੈਟਸ ਦੀ। ਉਹਨਾਂ ਨੇ ਸੈਂਟਰਲ ਮੈਕਸੀਕੋ ਤੋਂ ਵੀ ਜਿਹੜੀ ਆਉਂਦੀ ਹੈਗੀ ਲੈਟਸ ਉਹਨੂੰ ਵੀ ਸਾਰੀ ਨੂੰ ਰੀਕਾਲ ਕਰ ਲਿਆ ਸੀ। ਜੀ ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਲਿੰਡਸੇ ਕਲੈਂਸੀ ਦੀ। ਅਮਰੀਕਾ ਦੇ ਮੈਸੇਚਿਊਸੈਟਸ ਦੇ ਵਿੱਚੋਂ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਸੀਗਾ ਤੇ ਲਿੰਡਸੇ ਕਲੈਂਸੀ ਦੇ ਉੱਤੇ ਦੋਸ਼ ਹੈ ਵੀ ਉਹ ਆਪਣੇ 3 ਬੱਚਿਆਂ 5 ਸਾਲਾਂ ਦਾ ਕੋਰਾ ਤੇ 3 ਸਾਲਾਂ ਦਾ ਡੌਸਨ ਤੇ 8 ਮਹੀਨੇ ਦਾ ਕੈਲਨ ਉਹਨਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਤੇ ਉਹਦੇ ਦੋਸ਼ ਦੇ ਹੇਠ ਜਿਹੜਾ ਮੁਕੱਦਮਾ ਅਦਾਲਤੀ ਉਹ ਸ਼ੁਰੂ ਕੀਤਾ ਗਿਆ। ਬਚਾਅ ਪੱਖ ਦੀ ਜਿਹੜੀ ਦਲੀਲ ਆ ਉਹ ਇਹ ਹੈ ਕਿ ਲਿੰਡਸੇ ਦੇ ਜਿਹੜੇ ਵਕੀਲ ਨੇ ਕੇਵਨ ਰੈਨਿੰਗਟਨ, ਉਹਨਾਂ ਦਾ ਤਰਕ ਇਹ ਹੈ ਕਿ ਘਟਨਾ ਦੇ ਸਮੇਂ ਉਹ ਗੰਭੀਰ ਮਾਨਸਿਕ ਬਿਮਾਰੀ ਪੋਸਟ ਪਾਰਟਮ ਡਿਪਰੈਸ਼ਨ ਸਾਈਕੋਸਿਸ ਤੋਂ ਪੀੜਤ ਸੀਗੀ। ਬਚਾਅ ਪੱਖ ਨੇ ਇਹ ਵੀ ਕਿਹਾ ਵੀ ਉਹ ਇਸ ਅਪਰਾਧ ਦੇ ਲਈ ਅਪਰਾਧਿਕ ਤੌਰ ਤੇ ਜ਼ਿੰਮੇਵਾਰ ਨਹੀਂ, ਉਹਨੂੰ ਕਰਾਰ ਦਿੱਤਾ ਜਾਣਾ ਚਾਹੀਦਾ। ਲਿੰਡਸੇ ਦੇ ਪਤੀ ਨੇ ਜਨਵਰੀ 2023 ਦੇ ਵਿੱਚ ਇਹ ਘਟਨਾ ਵਾਪਰੀ ਸੀ, ਬੜੀ ਦਰਦਨਾਕ ਘਟਨਾ ਵਾਪਰੀ ਸੀ ਜਦੋਂ ਲਿੰਡਸੇ ਦੇ ਪਤੀ ਜਿਹੜੇ ਪੈਟਰਿਕ ਕਲੈਂਸੀ ਹੈ ਜਦੋਂ ਖਾਣਾ ਅਤੇ ਦਵਾਈ ਲੈਣ ਲਈ ਬਾਹਰ ਗਏ ਤਾਂ ਉਹਦੇ ਪਿੱਛੇ ਘਟਨਾ ਵਾਪਰੀ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਲਿੰਡਸੇ ਨੂੰ ਖਿੜਕੀ ਤੋਂ ਕੁੱਦ ਕੇ ਜਿਹੜੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਸੀ ਉਹਨੂੰ ਬਚਾਇਆ ਤੇ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਤਾਂ ਬਾਅਦ ਦੇ ਵਿੱਚ ਦੇਖਿਆ ਵੀ ਬੱਚੇ ਜਿਹੜੇ ਆ ਉਹ ਬੇਸਮੈਂਟ ਦੇ ਵਿੱਚ ਬੇਹੋਸ਼ ਪਏ ਸੀਗੇ। ਇਹਨਾਂ ਬੱਚਿਆਂ ਨੂੰ ਬਾਅਦ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਖੁਦਕੁਸ਼ੀ ਦੀ ਕੋਸ਼ਿਸ਼ ਦੇ ਦੌਰਾਨ ਲਿੰਡਸੇ ਨੂੰ ਜਿਹੜੀ ਆ ਉਹ ਸੱਟਾਂ ਵੀ ਲੱਗੀਆਂ ਤੇ ਉਹ ਪੈਰਾਲਾਈਜ਼ਡ ਹੋ ਗਈ। ਮਤਲਬ ਇਹ ਬੜੀ ਦਰਦਨਾਕ ਘਟਨਾ ਸੀ ਇਸ ਪਰਿਵਾਰ ਦੇ ਨਾਲ ਤੇ ਉਹਨੇ ਆਪਣੇ ਆਪ ਨੂੰ ਨਿਰਦੋਸ਼ ਜਿਹੜਾ ਉਹ ਕਰਾਰ ਦਿੱਤਾ। ਸਰਕਾਰੀ ਵਕੀਲਾਂ ਦਾ ਦਾਅਵਾ ਇਹ ਹੈ, ਦੋਸ਼ ਇਹ ਹੈ ਕਿ ਉਸਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕਦਮ ਜਿਹੜਾ ਉਹ ਚੁੱਕਿਆ। ਜਿਹੜੇ ਲੋਕ ਇੱਥੋਂ ਦੇ ਮੈਡੀਕਲ ਸਿਸਟਮ ਦੇ ਨਾਲ ਵਾਹ ਵਾਸਤਾ ਨੇ, ਖਾਸ ਕਰਕੇ ਬੀਬੀਆਂ ਸਾਡੀਆਂ ਭੈਣਾਂ, ਉਹਨਾਂ ਨੂੰ ਪਤਾ ਹੈ ਕਿ ਪੋਸਟਮਾਰਟਮ ਜਿਹੜਾ ਉਹਨੂੰ ਕਿੰਨਾ ਫੋਲੋ ਅਪ ਕੀਤਾ ਜਾਂਦਾ। ਜਦੋਂ ਬੱਚਾ ਹੋ ਜਾਂਦਾ, ਕਿਸੇ ਬੀਬੀ ਦੀ ਡਿਲੀਵਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਬਕਾਇਦਾ ਤੌਰ ਤੇ ਜਿਹੜੀਆਂ ਉਹਦੀਆਂ ਡਾਕਟਰ ਦੇ ਨਾਲ ਅਪਾਇੰਟਮੈਂਟਸ ਹੁੰਦੀਆਂ ਨੇ, ਉਹਨੂੰ ਹਰ ਵਾਰੀ ਇਹ ਜਿਹੜਾ ਪੁੱਛਿਆ ਜਾਂਦਾ ਇੱਕ ਕਾਗਜ਼ ਦੇ ਰੂਪ ਦੇ ਵਿੱਚ, ਡਾਕੂਮੈਂਟ ਦੇ ਰੂਪ ਦੇ ਵਿੱਚ ਉਹ ਤੋਂ ਲਿਆ ਜਾਂਦਾ ਕਿ ਉਹਨੂੰ ਕਿਸ ਤਰ੍ਹਾਂ ਦੇ ਮਾਨਸਿਕ ਜਿਹੜਾ ਤਣਾਅ ਉਹ ਆ ਰਿਹਾ ਹੈ, ਕਿ ਉਹਨੂੰ ਗੁੱਸਾ ਆ ਰਿਹਾ, ਕਿ ਉਹ ਜ਼ਿਆਦਾ ਹੱਸਦਾ ਨਹੀਂ ਰਹੀ। ਇਸ ਤਰ੍ਹਾਂ ਦੇ ਕਈ ਜਿਹੜੇ ਆਪਸ਼ਨ ਨੇ ਉਹ ਦਿੱਤੇ ਜਾਂਦੇ ਨੇ, ਪੁੱਛੇ ਜਾਂਦੇ ਨੇ। ਸੋ ਉਸ ਦਾ ਫਿਰ ਫੋਲੋ ਅਪ ਵੀ ਕੀਤਾ ਜਾਂਦਾ। ਪਰ ਕਈ ਵਾਰੀ ਕਈ ਲੋਕਾਂ ਦੇ ਨਾਲ ਕੁਝ ਹੋ ਜਾਂਦਾ ਜਾਂ ਬਹੁਤ ਸਾਰੇ ਜਿਵੇਂ ਸਰਕਾਰੀ ਵਕੀਲ ਕਹਿ ਰਿਹਾ ਕਿ ਜਿਹੜੀ ਲਿੰਡਸੇ ਕਲੈਂਸੀ ਆ ਉਹਨੇ ਜਾਣਬੁੱਝ ਕੇ ਅਜਿਹਾ ਕੀਤਾ ਤੇ ਜਾਣਬੁੱਝ ਕੇ ਅਜਿਹਾ ਕਰਨ ਤੋਂ ਬਾਅਦ ਉਹਨੇ ਖੁਦਕੁਸ਼ੀ ਦਾ ਜਿਹੜਾ ਉਹ ਢੋਂਗ ਆ ਉਹ ਰਚਿਆ। ਦੂਜੇ ਪਾਸੇ ਉਹਦੇ ਜਿਹੜੇ ਪਤੀ ਦਾ ਤਰਕ ਆ ਜਾਂ ਉਹਦੇ ਜਿਹੜੇ ਬਚਾਅ ਪੱਖ ਵਾਲੇ ਜਿਹੜੇ ਵਕੀਲ ਆ ਕੇਵਨ ਰੈਨਿੰਗਟਨ, ਉਹਦਾ ਤਰਕ ਇਹ ਹੈ ਵੀ ਉਹ ਡਿਪਰੈਸ਼ਨ ਦੇ ਵਿੱਚ ਸੀਗੀ। ਸੋ ਲਿੰਡਸੇ ਕਲੈਂਸੀ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਜਿਹੜੀ ਅਮਰੀਕਾ ਦੇ ਵਿੱਚ ਖਬਰ ਬਣੀ ਸੀਗੀ। ਜਿਹੜੇ ਬੱਚਿਆਂ ਦਾ ਇਹਨੇ ਕਤਲ ਕੀਤਾ 5 ਸਾਲਾਂ ਦਾ, 3 ਸਾਲਾਂ ਦਾ ਤੇ ਇੱਕ 8 ਮਹੀਨਿਆਂ ਦਾ ਹੀ ਬੱਚਾ ਸੀਗਾ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਥੋੜੀ ਜਿਹੀਆਂ ਡਾਊਨ ਗਈਆਂ ਹੈਗੀਆਂ। ਉਸ ਟਾਈਮ ਦੇ ਉੱਤੇ ਜਦੋਂ ਮੈਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਕਿ ਇਰਾਨ ਦੇ ਇੱਕ ਮਿਨਿਸਟਰ ਨੇ, ਜਿਹੜਾ ਫੋਰਨ ਮਿਨਿਸਟਰ ਆ, ਉਹਨਾਂ ਦੇ ਸਪੋਕਸਪਰਸਨ ਇਸਮਾਇਲ ਬਗਈ, ਉਹਨਾਂ ਨੇ ਇਹ ਕਿਹਾ ਸਾਡੀ ਜਿਹੜੀ ਗੱਲਬਾਤ ਆ ਉਹ USA ਦੇ ਨਾਲ ਹੁਣ ਚੱਲ ਰਹੀ ਹੈਗੀ ਆ ਜੀ। ਸੋ US ਮਿਲਟਰੀ ਨੇ ਕਨਫਰਮ ਕੀਤਾ ਆ ਵੀ ਤੀਜਾ ਜਿਹੜਾ ਅਮਰੀਕਨ ਫੌਜੀ ਆ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਤੇਲ ਦੀਆਂ ਕੀਮਤਾਂ ਅੱਜ ਸਵੇਰੇ ਡਾਊਨ ਗਈਆਂ ਇਸ ਖਬਰ ਤੋਂ ਬਾਅਦ ਵੀ ਨੈਗੋਸ਼ੀਏਸ਼ਨ ਚੱਲ ਰਹੀ ਆ। ਬ੍ਰੈਂਟ ਆਇਲ ਫਿਊਚਰ ਜੋ ਆ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਉਹ 9 ਸੈਂਟ ਲੋਅਰ ਟ੍ਰੇਡ ਕਰ ਰਹੇ ਸੀ, $88 1 ਸੈਂਟ ਪਰ ਬੈਰਲ। US ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਜਿਹੜਾ ਆ ਉਹ 25 ਸੈਂਟ ਡਾਊਨ ਗਿਆ ਤੇ ਟ੍ਰੇਡ ਕਰ ਰਿਹਾ ਸੀ $82 ਤੇ 24 ਸੈਂਟ ਦੇ ਉੱਤੇ। ਇਰਾਨ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਇਸਮਾਇਲ ਬਗਾਈ ਜੋ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਇੰਟਰਮੀਡੀਏਟਰੀਜ਼ ਜਿਹੜੀਆਂ ਆ ਉਹ ਕੰਟੀਨਿਊ ਹੈਗੀਆਂ। ਮੈਸੇਜ ਜਿਹੜੇ ਆ US ਤਾਂ ਜੋ ਪਾਕਿਸਤਾਨ ਜਾਂ ਇਰਾਨ ਦੇ ਵਿੱਚ ਚੱਲ ਰਹੇ ਹੈਗੇ ਆ। ਬ੍ਰੈਂਟ ਪ੍ਰਾਈਸਸ 4% ਅਪ ਗਈਆਂ ਸੀ $90 ਪਰ ਬੈਰਲ ਜਦੋਂ US ਨੇ ਕਨਫਰਮ ਕੀਤਾ ਸੀ ਉਹ 3 ਫੌਜੀਆਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। US ਨੇ ਇਰਾਨ ਦੇ ਕਈ ਏਰੀਏ ਦੇ ਉੱਤੇ ਜਿਹੜਾ ਆ ਬੰਬਾਰਡਮੈਂਟ ਕੀਤੀ ਆ। ਤਹਿਰਾਨ ਵੀ ਇੱਕ ਪਾਸੇ ਬੰਬਾਰਡਮੈਂਟ ਵੀ ਕਰ ਰਿਹਾ ਹੈਗਾ ਤੇ ਦੂਸਰੇ ਪਾਸੇ ਹੁਣ ਨੈਗੋਸ਼ੀਏਸ਼ਨ ਦੇ ਲਈ ਵੀ ਇਸ ਟਾਈਮ ਰਾਜੀ ਹੋਇਆ ਪਿਆ ਹੈਗਾ ਆ।
ਗੈਸੋਲੀਨ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ $4 ਪਰ ਗੈਲਨ ਦੇ ਹਿਸਾਬ ਨਾਲ ਅੱਜ ਐਵਰੇਜ USA ਦੇ ਵਿੱਚ ਹੈਗੀਆਂ। ਆਫ ਕੋਰਸ ਕੈਲੀਫੋਰਨੀਆ ਦੇ ਵਿੱਚ ਤਾਂ $5 ਦੇ ਲਾਗੇ ਛਾਗੇ ਹੈਗੀਆਂ ਤੇ ਇਹ 18% ਅਪ ਆ ਪਿਛਲੇ ਮਹੀਨੇ ਨਾਲੋਂ। ਅਮਰਤਾ ਸੈਨ ਇਹ ਫਾਊਂਡਰ ਤੇ ਡਾਇਰੈਕਟਰ ਹੈਗੇ ਆ ਰਿਸਰਚ ਐਟ એનર્ਜੀ ਐਸਪੈਕਟਸ ਦੇ, ਤੇ ਕਹਿੰਦੇ ਵੀ ਜਿਹੜਾ ਟ੍ਰੈਫਿਕ ਬੜਾ ਸਲੋ ਡਾਊਨ ਹੋ ਗਿਆ ਸਟੇਟ ਆਫ ਹਾਰਮਜ਼ 'ਚ ਲੜਾਈ ਲੱਗੀ ਹੋਈ ਕਰਕੇ, ਇਹਦੇ ਕਰਕੇ ਜਿਹੜੀਆਂ ਗਲੋਬਲੀ ਇਨਵੈਂਟੋਰੀਜ਼ ਹੈਗੀਆਂ ਤੇਲ ਦੀਆਂ ਉਹ ਘਟ ਰਹੀਆਂ ਹੈਗੀਆਂ, ਤੇ ਆਉਣ ਵਾਲੇ ਦਿਨਾਂ 'ਚ ਜੇ ਕੋਈ ਸਮਝੌਤਾ ਨਾ ਹੋਇਆ ਤੇ ਉਹ $100 ਪਰ ਬੈਰਲ ਦੇ ਹਿਸਾਬ ਨਾਲ ਜਿਹੜਾ ਆ ਤੇਲ ਉਹ ਵਿਕੂਗਾ। ਸੋ ਉਹਦੇ ਨਾਲ ਹੋਰ ਜਿਹੜੀਆਂ ਪ੍ਰਾਈਸਿਸ ਆ ਉਹ ਗੈਸ ਦੀਆਂ ਵਧਣਗੀਆਂ। ਜੀ, ਅਗਲੀ ਜਿਹੜੀ ਖਬਰ ਹੈ, ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਚਰਚਾ ਕਰਕੇ ਹਟੇ ਹਾਂ ਵੀ ਜਿਹੜਾ ਇੱਕ ਪੰਜਾਬੀ ਹਾਈਕਰ ਸੀਗੇ ਗੁਰਸਿਮਰਨ ਸਿੰਘ, 34 ਸਾਲ ਉਹਨਾਂ ਦੀ ਉਮਰ ਸੀਗੀ, ਕੈਨੇਡਾ ਦੇ ਉਹ ਰਹਿਣ ਵਾਲੇ ਸੀਗੇ ਤੇ ਪਿਛਲੇ ਕੁਝ ਦਿਨਾਂ ਤੋਂ ਵਾਸ਼ਿੰਗਟਨ ਸੂਬੇ ਦੇ ਜਿਹੜਾ ਟਵਿਨ ਸਿਸਟਰਸ ਮਾਊਂਟੇਨ ਰੇਂਜ ਆ ਉਹਦੇ ਵਿੱਚ ਉਹ ਲਾਪਤਾ ਹੋ ਗਏ ਸੀਗੇ। ਉਹਨਾਂ ਦੀ ਕਾਫੀ ਭਾਲ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਕੀਤੀ ਗਈ, ਤੇ ਪਰ ਹੁਣ ਉਹਨਾਂ ਨੂੰ ਜਿਹੜਾ ਮ੍ਰਿਤਕ ਉਹ ਦੇਖਿਆ ਗਿਆ ਜੂਨ ਦੇ ਅਖੀਰਲੇ ਦਿਨਾਂ ਦੇ ਵਿੱਚ ਇਕੱਲੇ ਹਾਈਕ ਕਰਦੇ ਸਮੇਂ ਇਹ ਜਿਹੜਾ ਲਾਪਤਾ ਹੋ ਗਿਆ ਸੀਗਾ ਨੌਜਵਾਨ ਗੁਰਸਿਮਰਨ ਸਿੰਘ, ਤੇ ਉਸ ਤੋਂ ਬਾਅਦ ਇਹਦੀ ਲਗਾਤਾਰ ਜਿਹੜੀ ਉਹ ਭਾਲ ਕੀਤੀ ਜਾ ਰਹੀ ਸੀ। ਪਰ ਬੜੀ ਮੰਦਭਾਗੀ ਗੱਲ ਇਹ ਹੈ ਕਿ ਇਹ ਭਾਲ ਜਿਹੜੀ ਆ ਉਦੋਂ ਸਮਾਪਤ ਹੋਈ ਜਦੋਂ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਮਿਲੀ ਆ। ਸੋ ਇਹਦੇ ਨਾਲ ਜਿਹੜੇ ਵੀ ਲੋਕ ਇਸ ਪਰਬਤ ਰੋਹੀ ਦੇ ਕੰਮ ਦੇ ਨਾਲ ਜੁੜੇ ਹੋਏ ਨੇ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ, ਤੇ ਜਿਹੜਾ ਪੰਜਾਬੀ ਭਾਈਚਾਰਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਵਸਦਾ, ਕਿਉਂਕਿ ਗੁਰਸਿਮਰਨ ਸਿੰਘ ਜਿਹੜੇ ਆ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਵੀ ਚੰਗੇ ਦੇਖੇ ਜਾਂਦੇ ਸੀਗੇ। ਉਹਨਾਂ ਨੂੰ ਮਤਲਬ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਹਨਾਂ ਦੇ ਨਾਮ ਤੋਂ ਜਾਣੂ ਸੀਗੇ, ਜਿਹੜੇ ਲੋਕ ਇਹ ਕੰਮ ਕਰਦੇ ਨੇ, ਜਿਹੜੇ ਹਾਈਕਰਸ ਨੇ, ਜਿਹੜੇ ਖਾਸ ਤੌਰ ਤੇ ਐਡਵੈਂਚਰ ਵੀ ਕਰਦੇ ਨੇ ਹਿਲੀ ਏਰੀਆਜ਼ ਦੇ ਵਿੱਚ ਜਾ ਕੇ। ਸੋ ਉਹ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ, ਪਰ ਇਹ ਨੌਜਵਾਨ ਜਿਹੜਾ ਉਹ ਜੂਨ ਦੇ ਅਖੀਰਲੇ ਦਿਨਾਂ ਦੇ ਵਿੱਚ ਲਾਪਤਾ ਹੋਣ ਤੋਂ ਬਾਅਦ ਹੁਣ ਜਿਹੜਾ ਉਹ ਮ੍ਰਿਤਕ ਦੇਖਿਆ ਗਿਆ, ਜਿਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਬਾਬਤ ਜਿਹੜੀ ਸੋਗ ਦੀ ਉਹ ਲਹਿਰ ਦੌੜ ਗਈ ਹੈ। ਜੀ ਬਿਲਕੁਲ। ਤੇ ਆਪਾਂ ਇੱਕ ਬ੍ਰੇਕ ਲਾ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਜਿਹੜੀਆਂ ਕੁਝ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜੀ ਬਿਲਕੁਲ ਸਰੋਤੇ, ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो, यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ। ਮਾਈਕਰੋਸਾਫਟ ਨੇ ਕਿਹਾ ਹੈ ਵੀ ਉਹ 4800 ਜੋਬਾਂ ਘੱਟ ਕਰਨ ਜਾ ਰਿਹਾ ਹੈ। ਅੱਜ ਯਾਹੂ ਫਾਈਨਾਂਸ ਇਹ ਰਿਪੋਰਟ ਕਰ ਰਿਹਾ ਤੇ ਕਹਿੰਦੇ ਵੀ ਇੱਕ ਪਾਸੇ ਦਾ 4800 ਜੋਬਾਂ ਘੱਟ ਕਰਨ ਜਾ ਰਹੇ ਆ, ਦੂਜੇ ਪਾਸੇ 2879 H1B ਵੀਜ਼ੇ ਜਿਹੜੇ ਆ ਉਹ ਉਹਨਾਂ ਨੇ ਫਾਈਲ ਕੀਤੇ ਹੈਗੇ ਆ। ਤੇ ਰੀਅਲ ਰੀਜ਼ਨ ਕੀ ਹੈ ਇਹਦੇ ਬਿਹਾਈਂਡ ਦੇ ਵਿੱਚ? ਕਹਿੰਦੇ ਵੀ $1.2 ਟ੍ਰਿਲੀਅਨ ਦਾ ਮਾਰਕੀਟ ਵੈਲਿਊ ਡ੍ਰੌਪ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਹ ਇੱਕ ਅਜਿਹੇ ਵਿਅਕਤੀ ਦੇ ਨਾਲ ਜੁੜੀ ਹੈ ਜਿਹਨੇ ਉਮਰ ਭਰ ਜਿਹੜਾ ਉਹ ਨਸ਼ਾ ਤਸਕਰੀ ਜਾਂ ਹੋਰ ਜਿਹੜੇ ਕ੍ਰਾਈਮ ਕੀਤੇ, ਪਰ US ਦੀ ਅਦਾਲਤ ਨੇ ਜਦੋਂ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਉਹਨਾਂ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਸਾਬਕਾ ਮੈਕਸੀਕਨ ਡਰੱਗ ਲਾਰਡ ਹੈ ਇਸਮਾਇਲ ਏਲ ਮਾਇਓ ਜ਼ੰਬਾਦਾ। ਉਹਨੇ ਜਦੋਂ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਮਰੀਕੀ ਅਦਾਲਤ ਦੇ ਵਿੱਚ, ਨਿਊਯਾਰਕ ਦੇ ਵਿੱਚ, ਤਾਂ ਉਹਨੇ ਕਿਹਾ ਵੀ
ਹਿੰਸਾ ਜਿਹੜੀ ਆ ਉਹ ਕੋਈ ਵਧੀਆ ਰਾਹ ਨਹੀਂ ਹੈ। ਉਹਨੇ ਲੋਕਾਂ ਨੂੰ ਇਹ ਗੱਲ ਕਹੀ, ਜਿਹੜੇ ਲੋਕ ਇਸ ਕੰਮ ਦੇ ਨਾਲ ਜੁੜੇ ਹੋਏ ਨੇ, ਜਿਹੜੇ ਤਸਕਰੀ ਕਰਦੇ ਨੇ ਹਥਿਆਰਾਂ ਦੀ, ਡਰੱਗ ਦੀ ਅਮਰੀਕਾ ਦੇ ਵਿੱਚ, ਤੇ ਉਹ ਕਹਿੰਦੇ ਵੀ ਹਿੰਸਾ ਨੂੰ ਖਤਮ ਕਰ ਦਿਓ। ਦਹਾਕਿਆਂ ਤੱਕ ਇਹ ਆਪ ਬੰਦਾ ਜਿਹੜਾ ਸਿਨਾਲੋਆ ਕਾਟਿਲ, ਉਹਨੂੰ ਦੁਨੀਆ ਦਾ ਸਭ ਤੋਂ ਵੱਡਾ ਨਸ਼ਾ ਤਸਕਰੀ ਜਿਹੜੀ ਸੰਗਠਨ ਆ ਉਹ ਬਣਾਉਣ ਦੇ ਲਈ ਇਹਨੇ ਦਹਾਕਿਆਂ ਤੱਕ ਇਹ ਲੱਗਿਆ ਰਿਹਾ। ਤੇ ਉਹ ਕਹਿੰਦੇ ਵੀ ਇਹ ਇੱਕ ਅਜਿਹੀ ਜੰਗ ਆ ਜਿਹਦੇ ਵਿੱਚ ਜਿੱਤ ਦਾ ਕੋਈ ਨਹੀਂਗਾ। 76 ਸਾਲਾ ਜ਼ੰਬਾਦਾ ਨੇ ਬਰੁਕਲਿਨ ਫੈਡਰਲ ਅਦਾਲਤ ਦੇ ਵਿੱਚ ਇੱਕ ਅਨੁਵਾਦਕ ਰਾਹੀਂ ਇਹ ਗੱਲ ਕਹੀ ਵੀ ਮੈਂ ਜਿੰਨਾ ਵੀ ਨੁਕਸਾਨ ਪਹੁੰਚਾਇਆ ਅਮਰੀਕਾ ਦੇ ਵਿੱਚ ਜਾਂ ਮੈਕਸੀਕੋ ਦੇ ਵਿੱਚ, ਉਹਦੇ ਲਈ ਮੈਂ ਮਾਫੀ ਮੰਗਦਾ, ਤੇ ਮੇਰੇ ਜਿਹੜੇ ਕਾਰਨਾਮੇ ਨੇ ਉਹਨਾਂ ਨੇ ਇੱਕ ਮਾੜੀ ਮਿਸਾਲ ਜਿਹੜੀ ਆ ਸਮਾਜ ਦੇ ਵਿੱਚ ਪੈਦਾ ਕੀਤੀ ਹੈ, ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਰਾਹ ਨੂੰ ਨਾਲ ਚੁਣਨ। ਸਿਨਾਲੋਆ ਕਾਰਟਲ ਦੇ ਸਹਿ ਸੰਸਥਾਪਕ ਨੇ ਕਿਹਾ ਵੀ ਹਿੰਸਾ ਖਤਮ ਹੋਣੀ ਚਾਹੀਦੀ ਆ। ਮੈਕਸੀਕੋ ਤੋਂ ਅਤੇ ਹਿੰਸਾ ਪ੍ਰਭਾਵਿਤ ਹੋਰ ਥਾਵਾਂ ਤੋਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ। ਸੋ ਪਰ ਦੂਜੇ ਪਾਸੇ ਜਿਹੜਾ ਅਮਰੀਕੀ ਅਟਾਰਨੀ ਨੇ ਆਦਮ ਅਮੀਰ, ਉਹਨਾਂ ਨੇ ਕਿਹਾ ਵੀ ਜ਼ੰਬਾਦਾ ਤਾਂ ਇੱਕ ਸਿਰਫ ਟੂਲ ਸੀਗਾ, ਉਹਦੀ ਵਰਤੋਂ ਕੀਤੀ ਗਈ। ਅਮੀਰ ਨੇ ਦੱਸਿਆ ਵੀ ਉਸਨੇ ਤਸੀਹੇ ਦੇਣ ਤੇ ਕਤਲਾਂ ਦੀ ਜਿਹੜੀ ਸਾਜ਼ਿਸ਼ ਰਚਣ ਦੇ ਹੁਕਮ ਦਿੱਤੇ ਸਨ, ਜਿਹਦੇ ਵਿੱਚ ਉਸ ਬੰਦੇ ਨੇ ਆਪਣੇ ਭਤੀਜੇ ਦਾ ਵੀ ਕਤਲ ਕਰਵਾ ਦਿੱਤਾ ਸੀਗਾ। ਸਿਨਾਲੋਆ ਕਾਰਟਲ ਇੱਕ ਅਜਿਹਾ ਕਾਰਟਲ ਹੈ ਜਿਹੜਾ ਅਮਰੀਕਾ ਦੇ ਵਿੱਚ ਟਨਾਂ ਦੇ ਹਿਸਾਬ ਦੇ ਨਾਲ ਕੋਕੀਨ, ਫੈਂਟਾਨਿਲ, ਮੈਥਾਫੈਟਮਾਈਨ ਅਤੇ ਹੋਰ ਨਸ਼ੀਲੇ ਪਦਾਰਥ ਭੇਜਣ ਦੇ ਲਈ ਬਦਨਾਮ ਹੈ। ਪ੍ਰੋਸੀਕਿਊਟਰ ਨੇ ਅੱਗੇ ਕਿਹਾ ਵੀ ਜ਼ੰਬਾਦਾ ਜਦੋਂ ਆਪਦੇ ਪੀਕ ਤੇ ਸੀਗਾ, ਉਸੇ ਦਰਮਿਆਨ ਇਸ ਬੰਦੇ ਨੇ 10 ਲੱਖ ਤੋਂ ਵੱਧ ਅਮਰੀਕੀਆਂ ਦੀ ਜਿਹੜੀ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ, ਓਵਰਡੋਜ਼ ਲੈਣ ਕਰਕੇ ਮੌਤ ਹੋਈ ਹੈ। ਇਹਦੀ ਜਿਹੜੀ 1 ਮਿਲੀਅਨ ਆਬਾਦੀ ਬਣਦੀ ਹੈ ਜਦੋਂ ਇਹ ਬੰਦਾ ਡਰੱਗ ਦੇ ਕਾਰੋਬਾਰ ਦੇ ਵਿੱਚ ਸੀਗਾ। ਕਈ ਦਹਾਕੇ ਡਰੱਗ ਦਾ ਕਾਰੋਬਾਰ ਕਰਦਾ ਰਿਹਾ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਬਹੁਤ ਸਾਰੇ ਨਸ਼ੇ ਮੈਕਸੀਕੋ ਜਾਂ ਫਿਰ ਸਿਨਾਲੋਆ ਜਿਹੜਾ ਕਾਰਟੇਲ ਆ ਇਹਦੇ ਤੋਂ ਆਏ ਸਨ। ਸੋ ਇਹਨੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਣਾ ਜਿਹੜਾ ਗੁਨਾਹ ਉਹ ਕਬੂਲ ਕੀਤਾ ਸੀਗਾ, ਤੇ ਉਮਰ ਕੈਦ ਜਿਹੜੀ ਆ ਇਹਨੂੰ ਹੋਣੀ ਸੀਗੀ। ਹੁਣ ਇਹਦੇ ਤੇ $15 ਬਿਲੀਅਨ ਦਾ ਜਿਹੜਾ ਜੁਰਮਾਨਾ ਉਹ ਲਾਇਆ ਗਿਆ, ਤੇ ਜੱਜ ਨੇ ਉਹਨੂੰ ਫੈਡਰਲ ਜੇਲ੍ਹ ਦੇ ਹਸਪਤਾਲ ਦੇ ਵਿੱਚ ਭੇਜਣ ਦੀ ਸਿਫਾਰਿਸ਼ ਕੀਤੀ ਹੈ, ਕਿਉਂਕਿ ਉਮਰ ਦੇ ਨਾਲ ਸੰਬੰਧਿਤ ਕਈ ਬਿਮਾਰੀਆਂ ਤੋਂ ਪੀੜਤ ਹੈ। ਇਸ ਨੂੰ 2024 ਦੇ ਵਿੱਚ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਤੇ ਉਹਨੇ ਦਾਅਵਾ ਇਹ ਕੀਤਾ ਕਿ ਮੈਨੂੰ ਮੈਕਸੀਕੋ ਤੋਂ ਅਗਵਾ ਕਰਕੇ ਇੱਕ ਪ੍ਰਾਈਵੇਟ ਜਹਾਜ਼ ਦੇ ਰਾਹੀਂ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਸੀ, ਤੇ ਇੱਥੇ ਮੇਰੀ ਗ੍ਰਿਫਤਾਰੀ ਦਿਖਾਈ ਗਈ ਹੈ। ਸੋ ਆਪਾਂ ਕਹਿ ਦਿੰਦੇ ਹਾਂ ਵੀ ਅਮਰੀਕਾ ਦੇ ਵਿੱਚ ਡਰੱਗ ਇੰਨੀ ਆ ਰਹੀ ਹੈ, ਇੱਥੇ ਪਤਾ ਨਹੀਂ ਲੱਗਦਾ, ਇੱਥੇ ਉਹ ਨਹੀਂ ਹੁੰਦਾ, ਇੱਥੇ ਕੋਈ ਕਾਨੂੰਨ ਨਹੀਂ ਧਰਦਾ, ਪਰ ਬਹੁਤ ਸਾਰੇ ਲੋਕ ਭੁਲੇਖੇ ਦੇ ਵਿੱਚ ਰਹਿੰਦੇ ਨੇ। ਅਮਰੀਕਾ ਦੇ ਵਿੱਚ ਇੱਕ ਅਜਿਹੀ ਮਸ਼ੀਨਰੀ ਹੈ ਜਿਸ ਨੂੰ ਸਭ ਪਤਾ ਹੈ ਕਿ ਕਿੱਥੇ ਕੀ ਹੋ ਰਿਹਾ, ਉਹ ਇੰਤਜ਼ਾਰ ਕਰਦੇ ਨੇ, ਸਬੂਤ ਇਕੱਠੇ ਕਰਦੇ ਨੇ, ਉਸ ਤੋਂ ਬਾਅਦ ਸਬੂਤ ਇਕੱਠੇ ਕਰਨ ਤੋਂ ਬਾਅਦ ਜਿਹੜਾ ਉਹ ਕਾਰਵਾਈ ਪਾਉਂਦੇ ਨੇ। ਇਹ ਫਰਕ ਹੈ ਅਮਰੀਕਾ ਤੇ ਭਾਰਤ ਦੇ ਵਿੱਚ। ਭਾਰਤ ਦੇ ਵਿੱਚ ਪਹਿਲਾਂ ਬੰਦੇ ਨੂੰ ਚੱਕ ਲਿਆ ਜਾਂਦਾ ਘਰੋਂ, ਪੁਲਿਸ ਚੱਕ ਲੈਂਦੀ ਹੈ, ਫਿਰ ਉਹਨੂੰ ਕੁੱਟਿਆ ਜਾਂਦਾ, ਮਨਾਇਆ ਜਾਂਦਾ ਤੇ ਝੂਠਾ ਕੇਸ ਪਾ ਦਿੱਤਾ ਜਾਂਦਾ, ਜਦ ਕਿ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਪਹਿਲਾਂ ਸਬੂਤ ਇਕੱਠੇ ਕੀਤੇ ਜਾਂਦੇ ਨੇ, ਬਕਾਇਦਾ ਬੰਦੇ ਨੂੰ ਸਮਾਂ ਦਿੱਤਾ ਜਾਂਦਾ ਕਿ ਉਹ ਕਿੰਨੇ ਕੁ ਹੋਰ ਕ੍ਰਾਈਮ ਕਰਦਾ, ਫਿਰ ਉਹਨੂੰ ਜਿਹੜਾ ਉਹ ਉਹਨਾਂ ਰਿਮਾਂਡਾਂ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਜਾਂਦਾ। ਤੇ ਇਸੇ ਕਰਕੇ ਜਿਹੜੀ ਕਨਵਿਕਸ਼ਨ ਰੇਸ਼ੋ ਆ, ਤੁਸੀਂ ਕਦੇ, ਹੁਣ ਤਾਂ ਆਪਣੇ ਕੋਲ ਸਮਾਂ ਨਹੀਂ ਬਚਿਆ ਪਰ ਆਪਾਂ ਕਦੇ ਜ਼ਰੂਰ ਇਹ ਤੇ ਚਰਚਾ ਕਰਾਂਗੇ, ਕਨਵਿਕਸ਼ਨ ਰੇਸ਼ੋ ਇੱਥੋਂ ਦੀਆਂ ਏਜੰਸੀਜ਼ ਦੀ, ਇੱਥੋਂ ਦੀ ਪੁਲਿਸ ਦੀ, ਉਹ ਕੱਢ ਕੇ ਦੇਖ ਲਓ ਕਿ ਜਿੰਨੇ ਕੇਸ ਉਹ ਅਦਾਲਤਾਂ ਦੇ ਵਿੱਚ ਲੈ ਕੇ ਗਏ ਨੇ, ਤੇ ਉੱਥੋਂ ਦੀ ਪੁਲਿਸ ਦੀ ਕੱਢ ਕੇ ਦੇਖ ਲਓ, ਉੱਥੇ 5-5 7-7 ਸਾਲ ਬੰਦੇ ਨੂੰ ਜੇਲ੍ਹ ਦੇ ਵਿੱਚ ਸਾੜਦੇ ਨੇ UAPA ਦੇ ਤਹਿਤ, ਜਾਂ ਹੋਰ ਸੰਗੀਨ ਧਾਰਾਵਾਂ ਲਾ ਕੇ, ਗੰਦੇ ਮੁਕੱਦਮੇ ਪਾ ਕੇ, ਹੋਰ ਤਿੱਖੇ ਮੁਕੱਦਮੇ ਪਾ ਕੇ 7 ਸਾਲਾਂ ਬਾਅਦ ਬੰਦੇ ਨੂੰ ਕਹਿੰਦੇ ਇਹ ਤਾਂ ਬਾਇਜ਼ਤ ਬਰੀ ਹੈ। ਬਾਇਜ਼ਤ ਕਿੱਥੋਂ ਹੋ ਗਿਆ? 7 ਸਾਲ ਤਾਂ ਉਹਦੇ ਜੇਲ੍ਹ ਦੇ ਵਿੱਚ ਤੁਸੀਂ ਰੋਲ ਤੇ, ਜਵਾਕ ਉਹਦੇ ਰੋਲ ਗਏ, ਡੱਬਰ ਉਹਦਾ ਟੁੱਟ ਗਿਆ, ਸਾਰਾ ਕੁਝ ਉਹਦਾ ਟੁੱਟ ਫੁੱਟ ਗਿਆ, ਜ਼ਿੰਦਗੀ ਉਹਦੀ ਲੀਹੋਂ ਲੈ ਗਈ। ਸੋ ਇਹ ਕਿਸ ਤਰ੍ਹਾਂ ਦੀ ਬਾਇਜ਼ਤ ਬਰੀ ਤੁਸੀਂ ਬੰਦੇ ਨੂੰ ਕਰ ਰਹੇ ਹੋ? ਸੋ ਇੰਨਾ ਕੁ ਫਰਕ ਜ਼ਰੂਰ ਹੈ। ਸੋ ਇਹ ਬੰਦਾ ਉਹ ਸੀ ਜਿਹਨੇ ਅਮਰੀਕਾ ਦੇ ਵਿੱਚ ਮਿਲੀਅਨ ਲੋਕਾਂ ਨੂੰ ਡਰੱਗ ਦੇ ਨਾਲ ਮਾਰਿਆ, ਤੇ ਹੁਣ ਇਹ ਉਮਰ ਭਰ ਜਿਹੜਾ ਉਹ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਸੜੂਗਾ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਇੰਡੀਆ ਦੇ ਵਿੱਚ ਕਾਕਰੋਚ ਪਾਰਟੀ ਆ, ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਦਿੱਲੀ ਦੇ ਵਿੱਚ, ਤੇ ਉਹਨਾਂ ਦੀ ਕਾਫੀ ਕੁੱਟਮਾਰ ਪੁਲਿਸ ਵੱਲੋਂ ਕੀਤੀ ਗਈ ਹੈ। ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਜੀ। ਪੰਜਾਬੀ ਰੇਡੀਓ USA ਦੇ ਜਿਹੜੇ ਜਰਨਲਿਸਟ ਮਨਦੀਪ ਪੁਨੀਆ, ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਹੈਗਾ। ਤੁਸੀਂ ਸਵੇਰੇ ਸੁਣਿਆ ਹੋਣਾ ਗੁਰਪ੍ਰੀਤ ਸਿੰਘ ਉਹਨਾਂ ਤੋਂ, ਇਸੇ ਕਰਕੇ ਉਹ ਖਬਰਾਂ ਨਹੀਂ ਦੇ ਸਕੇ। ਉਹਨਾਂ ਨੂੰ ਵੀ ਕਿਉਂਕਿ ਉਹ ਕਵਰੇਜ ਕਰ ਰਹੇ ਸੀ, ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਵੀ ਜਿਹੜਾ ਅਰੈਸਟ ਕਰ ਲਿਆ ਹੈਗਾ। ਹਜ਼ਾਰਾਂ ਦੇ ਕਰੀਬ ਜਿਹੜੇ ਲੋਕ ਆ ਕਹਿੰਦੇ ਵੀ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ। ਕਾਂਗਰਸ ਜਨਤਾ ਪਾਰਟੀ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਹੋਏ ਰਿਫਾਰਮ ਦੀ ਜਿਹੜੀ ਮੰਗ ਕਰ ਰਹੇ ਆ, ਤੇ ਨਾਲ ਐਜੂਕੇਸ਼ਨ ਮਿਨਿਸਟਰ ਦਾ ਜਿਹੜਾ ਅਸਤੀਫਾ ਮੰਗ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਨੀਟ ਦੇ ਟੈਸਟ ਆ ਉਹ ਇੱਕ ਤਰ੍ਹਾਂ ਦੇ ਨਾਲ ਪਹਿਲੇ ਹੀ ਜਿਹੜੇ ਆ ਲੀਕ ਹੁੰਦੇ ਰਹੇ ਹੈਗੇ ਆ। ਸੋ ਕਈ ਲੋਕਾਂ ਨੂੰ ਜਿਹੜਾ ਹਸਪਤਾਲਾਂ 'ਚ ਵੀ ਜਿਹੜਾ ਜਮ੍ਹਾਂ ਕਰਾਇਆ ਗਿਆ ਆ ਧੱਕੇ ਦੇ ਨਾਲ, ਜਿਸ ਤਰ੍ਹਾਂ ਸੋਨਮ ਵਾਂਗਚੁਕ ਆ, ਤੇ ਉਸ ਤੋਂ ਬਿਨਾਂ ਵੀ ਕਾਂਗਰਸ ਪਾਰਟੀ ਨੇ ਕਾਫੀ ਕੈਂਪੇਨ ਕੀਤੀ, ਤੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚੇ ਹੋਏ ਸੀ। ਕੁਝ ਕਿਸਾਨ ਲੀਡਰ ਵੀ ਜਿਹੜੇ UP ਤੋਂ ਆ ਉਹ ਪਹੁੰਚੇ ਹੋਏ ਸੀਗੇ।
ਸੋ ਹੁਣ ਇਸ ਟਾਈਮ ਜਿਹੜਾ ਪ੍ਰੋਟੈਸਟ ਆ ਉਹ ਘਟ ਰਿਹਾ, ਪਰ ਕੱਲ ਜਿਹੜਾ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਉੱਥੇ ਹੋਇਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਇਸ ਟਾਈਮ ਦੇ ਲੋਅਰ ਮੈਨਹੈਟਨ ਤੋਂ ਆ ਰਹੀ ਹੈ। ਲੋਅਰ ਮੈਨਹੈਟਨ ਦੇ ਵਿੱਚ ਪੁਲਿਸ ਨੇ ਇਹ ਗੱਲ ਕਹੀ ਹੈ ਵੀ ਇੱਕ ਜਿਹੜਾ ਹਥਿਆਰਾਂ ਦੇ ਨਾਲ ਲੈਸ ਬੰਦਾ ਸੀ ਜਿਹਨੇ ਫੈਡਰਲ 26 ਫੈਡਰਲ ਪਲਾਜ਼ਾ ਦੇ ਵਿੱਚ ਜਿਹੜਾ ਲੋਅਰ ਮੈਨਹੈਟਨ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿਆ ਗਿਆ। ਅਧਿਕਾਰੀਆਂ ਨੇ ਬਕਾਇਦਾ ਇਸ ਦੀ ਪੁਸ਼ਟੀ ਕੀਤੀ ਹੈ ਤੇ ਉਹ 2 ਜਣਿਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਤੇ ਇਹਨੂੰ ਜਿਹੜਾ ਸੰਭਾਵੀ ਅੱਤਵਾਦੀ ਕਾਰਵਾਈ ਵਜੋਂ ਜਿਹੜਾ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਆ। ਵੀਡੀਓ ਦੇ ਵਿੱਚ ਨਜ਼ਰ ਵੀ ਆ ਰਿਹਾ ਵੀ ਇਹ ਜਿਹੜਾ ਬੰਦਾ ਉਹ ਇਮਾਰਤ ਦੇ ਬਾਹਰ ਕੋਈ ਜਲਣਸ਼ੀਲ ਜਿਹੜਾ ਤਰਲ ਪਦਾਰਥ ਪਾਉਂਦਾ ਨਜ਼ਰ ਆ ਰਿਹਾ ਤੇ ਫਿਰ ਉਹਨੂੰ ਅੱਗ ਲਾ ਰਿਹਾ। ਪੁਲਿਸ ਦੇ ਮੁਤਾਬਕ ਮੰਨਿਆ ਜਾ ਰਿਹਾ ਕਿ ਇਹ ਬੰਦਾ ਆਈਸ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦਾ ਵਿਰੋਧ ਕਰਨ ਵਾਲਾ ਪ੍ਰਦਰਸ਼ਨਕਾਰੀ ਹੈ, ਜਿਸ ਨੇ ਪਹਿਲਾਂ ਵੀ ਅਜਿਹੀਆਂ ਗਤੀਵਿਧੀਆਂ ਕੀਤੀਆਂ ਨੇ। ਇਹਦਾ ਪਿਛੋਕੜੇ ਦੱਸਦਾ ਹੈ। ਅਧਿਕਾਰੀਆਂ ਨੇ ਤੁਰੰਤ ਇਸ ਇਲਾਕੇ ਨੂੰ ਸੀਲ ਕੀਤਾ। ਅੱਗ ਤੇਜ਼ੀ ਨਾਲ ਫੈਲ ਗਈ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਇਮਾਰਤ ਤੱਕ ਪਹੁੰਚਦੀ ਤੇ ਜਿੱਥੇ ਇਮੀਗ੍ਰੈਂਟਸ ਦੀ ਪ੍ਰੋਸੈਸਿੰਗ ਹੁੰਦੀ ਆ, FBI ਤੇ ਆਈਸ ਦੇ ਦਫ਼ਤਰ ਨੇ, ਉੱਥੇ ਅੱਗ ਤੇ ਜਿਹੜਾ ਉਹ ਕਾਬੂ ਪਾ ਲਿਆ ਗਿਆ। ਸੋ ਇਹ ਜਿਹੜਾ ਤਰੀਕਾਕਾਰ ਆ ਬਿਲਕੁਲ ਜਿਹੜਾ ਗਲਤ ਤਰੀਕਾਕਾਰ ਆ ਕਿਸੇ ਵੀ ਬਿਲਡਿੰਗ ਨੂੰ ਕਿਸੇ ਅੱਗ ਦੇ ਹਵਾਲੇ ਕਰਨਾ। ਇਹ ਬੇਸ਼ੱਕ ਪ੍ਰੋਟੈਸਟ ਆਈਸ ਦੇ ਵਿਰੁੱਧ ਕਰ ਰਿਹਾ ਸੀ, ਪਰ ਜੇਕਰ ਉਸ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਤੇ ਉਹਦੇ ਅੰਦਰ ਜਿਹੜੇ ਇਨੋਸੈਂਟ ਬੰਦੇ ਸੀ, ਬੇਕਸੂਰ ਬੰਦੇ ਸੀ, ਉਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਉਹਨਾਂ ਨੂੰ ਖਤਰਾ ਪੈਦਾ ਹੋ ਸਕਦਾ ਸੀਗਾ। ਸੋ ਇਸ ਤਰ੍ਹਾਂ ਦਾ ਜਿਹੜਾ ਜ਼ੋਖਮ ਉਹ ਨਹੀਂ ਸੀ ਚੱਕਣਾ ਚਾਹੀਦਾ, ਪਰ ਅਧਿਕਾਰੀਆਂ ਨੇ ਸਮਾਂ ਰਹਿੰਦੀ ਅੱਗ ਤੇ ਵੀ ਕਾਬੂ ਪਾ ਲਿਆ ਤੇ ਇਸ ਬੰਦੇ ਨੂੰ ਵੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਜੀ ਇੱਕ ਸਾਡੇ ਸਰੋਤੇ ਫੇਸਬੁੱਕ ਤੇ ਪੁੱਛਦੇ ਸੀ ਵੀ 18,000 ਦੇ ਕਰੀਬ ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤਾ ਜਾ ਰਿਹਾ। ਇਦਾਂ ਦੀ ਕੋਈ ਖਬਰ ਨਹੀਂ ਹੈ। ਕਈ ਐਵੇਂ ਖਬਰਾਂ ਛੱਡੀ ਜਾਂਦੇ ਆ, ਪਰ ਡਿਪੋਰਟੇਸ਼ਨ ਜ਼ਰੂਰ ਹੋ ਰਹੀ ਹੈ ਬਹੁਤ ਸਾਰੇ ਲੋਕਾਂ ਦੀ। ਟੌਮ ਹੋਮਨ ਨੇ ਅੱਜ ਰਿਵੀਲ ਕੀਤਾ ਵੀ 65,000 ਇਲੀਗਲ ਏਲੀਅਨਸ ਨੂੰ ਉਹਨਾਂ ਨੂੰ ਛੱਡਣਾ ਪਿਆ ਡਿਊ ਟੂ ਐਕਟਿਵਿਸਟ ਜੱਜਸ। ਇਹ ਉਹ ਕਹਿ ਰਹੇ ਹੈਗੇ ਆ ਕਿਉਂਕਿ ਵਕੀਲਾਂ ਨੇ ਕਾਫੀ ਕੇਸ ਲੜੇ ਆ ਤੇ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਬੰਦੇ ਆ ਉਹ ਛਡਾਏ ਹੈਗੇ ਆ। 65,000 ਦੇ ਕਰੀਬ ਜਿਹੜੇ ਲੋਕ ਆ ਉਹ ਜੇਲ੍ਹਾਂ 'ਚ ਜੋ ਰੱਖੇ ਸੀ ਉਹਨਾਂ ਨੂੰ ਛੱਡਣਾ ਵੀ ਪਿਆ ਹੈਗਾ ਆ। ਸੋ ਜੱਜਾਂ ਦੇ ਇੰਨੇ ਜਿਹੜੇ ਉਲਟਾ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੋਇਆ ਹੈਗਾ ਆ। ਸੋ 18,000 ਵਾਲੀ ਗੱਲ ਕੋਈ ਗਲਤ ਆ, ਅਜੇ ਤੱਕ ਕੋਈ ਇਦਾਂ ਦੀ ਗੱਲਬਾਤ ਨਹੀਂ ਹੈ। ਪਰ $70 ਬਿਲੀਅਨ ਜਿਹੜਾ ਆ ਡਿਪਾਰਟਮੈਂਟ ਆਫ ਜਿਹੜਾ DHS ਹੈਗੀ ਆ ਉਹਨਾਂ ਨੂੰ ਮਿਲ ਚੁੱਕਾ ਆ, ਆਈਸ ਵਾਲਿਆਂ ਨੂੰ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੂੰ। ਸੋ ਨੈਚੁਰਲੀ ਉਹ ਕੰਮ ਤਾਂ ਉਹ ਕਾਫੀ ਕਰੂਗੇ, ਪਰ ਇਦਾਂ ਦਾ ਨੰਬਰ ਜਿਹੜਾ ਹੈ ਉਹ ਕੋਈ ਨਹੀਂ ਹੈਗਾ। ਜੀ ਬਿਲਕੁਲ। ਸੋ ਇੱਥੇ ਹੀ ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਖਾਲਸਾ ਜੀ ਉਹ ਸਮਾਪਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ DSA ਤੇ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਮਸੂਦ ਮੱਲੀ ਜੀ। ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਉਸ ਤੋਂ ਬਾਅਦ ਤੁਸੀਂ ਪੰਜਾਬੀ DSA ਤੇ ਪ੍ਰੋਗਰਾਮ ਸੁਣੋਗੇ ਨਜ਼ਰੀਆ ਪ੍ਰੋਗਰਾਮ ਜਿਹੜਾ ਉਹ ਸਮਾਪਤ ਹੋਊਗਾ 1:30 ਵਜੇ ਤੇ 1:30 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਕੁਝ ਗੱਲਾਂ ਕੁਝ ਗੀਤ। 1:30 ਤੋਂ 2:30 ਦੇ ਵਿਚਾਲੇ, 2:30 ਤੋਂ ਲੈ ਕੇ 3 ਦੇ ਵਿਚਾਲੇ ਤੁਸੀਂ ਪ੍ਰੋਗਰਾਮ ਸੁਣੋਗੇ ਰਿਸ਼ਤੇ 3 ਤੋਂ 4 ਸਾਂਝੀ ਸੱਤ ਤੇ ਪੰਜਾਬੀ ਟੈਕ ਟਾਕ ਜਿਹੜਾ ਪ੍ਰੋਗਰਾਮ ਹੈ ਉਹ ਹੋਊਗਾ 4 ਤੋਂ ਲੈ ਕੇ 5:30 ਤੱਕ ਪ੍ਰੋਗਰਾਮ ਜਿਹੜਾ ਦੇਸੋਂ ਪ੍ਰਦੇਸ਼। 5:40 ਤੇ ਤੁਸੀਂ ਪ੍ਰੋਗਰਾਮ ਸੁਣੋਗੇ ਅਪਡੇਟ ਕੈਲੀਫੋਰਨੀਆ। 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ ਆਪਣੀ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕਈ ਅਹਿਮ ਤੇ ਕਈ ਖਾਸ ਖਬਰਾਂ ਲੈ ਕੇ ਚਰਚਾ ਕਰਾਂਗੇ। ਇਸ ਦਰਮਿਆਨ 7:45 ਵਜੇ ਪ੍ਰੋਗਰਾਮ ਅਪਡੇਟ ਪਾਕਿਸਤਾਨ ਤੇ ਉਸ ਤੋਂ ਬਾਅਦ ਗਜ਼ਲ ਦਾ ਜਿਹੜਾ ਪ੍ਰੋਗਰਾਮ ਹੈ 9 ਵਜੇ ਤੁਸੀਂ ਪੰਜਾਬੀ DSA ਤੇ ਸੁਣੋਗੇ ਤੇ ਪੰਜਾਬੀ DSA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੀ ਬਹੁਤ ਧੰਨਵਾਦ। ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।